ठीक है जी। नाल नड्डियां घिन चरखड़े नूं तुसां बैठना विच भंडार हीरे, असीं रुलांगे आण के विच वेड़े, साडी कोई ना लएगा सार हीरे, टके घिन के वेड़ियों कढ छड्डें, सानू ठग के मूल ना मार हीरे, साडे नाल जे तोड़ निभानी है सच्चा देखा कौल करार हीरे। नाल नड्डियां यानी जड़ियां तेरियां सहेलियां जवान कुड़ियां ने, ਉਹਨਾਂ ਨੂੰ ਨਾਲ ਲੈ ਕੇ ਨਾਲ ਨੱਡੀਆਂ ਘਿਨ ਚਰਖੜੇ ਨੂੰ, ਤੇ ਤੁਸੀਂ ਚਰਖੇ ਉਹਨਾਂ ਦੇ ਨਾਲ ਤੂੰ ਲੈ ਕੇ ਚਰਖੇ ਲੈ ਕੇ ਤੁਸਾਂ ਬੈਠਣਾ ਵਿੱਚ ਭੰਡਾਰ ਹੀ ਰਹੇ, ਤੇ ਤੁਸੀਂ ਇੱਕ ਭੰਡਾਰ 'ਚ ਬਹਿ ਜਾਣਾ, ਇੱਕ ਮਤਲਬ ਮਜਲਿਸ ਵਿੱਚ ਲਾ ਲੈਣੀ ਹੈ ਤੁਸੀਂ। ਅਸੀਂ ਰੁਲਾਂਗੇ ਆਣ ਕੇ ਵਿੱਚ ਵਿਹੜੇ, ਅਸੀਂ ਤੇਰੇ ਵਿਹੜੇ ਆਵਾਂਗੇ ਤੇ ਅਸੀਂ ਉੱਥੇ ਰੁਲਦੇ ਫਿਰਾਂਗੇ, ਸਾਨੂੰ ਪੁੱਛੇਗਾ ਵੀ ਕੋਈ ਨਹੀਂ, ਸਾਡੀ ਕੋਈ ਨਾ ਲਏਗਾ ਸਾਰ ਹੀਰੇ, ਤੇ ਕਿਸੇ ਨੇ ਸਾਡਾ ਕੋਈ ਪੁੱਛਣਾ ਨਹੀਂ ਹੈਗਾ ਕਿ ਵੀ ਤੂੰ ਤੇਰਾ ਹਾਲ ਕੀ ਹੈ ਤੇ ਤੂੰ ਕੀ ਤੇਰੇ ਤੇ ਗੁਜ਼ਰ ਰਹੀ ਹੈ। ਟਕੇ ਘਿਨ ਕੇ ਵਿਹੜਿਓਂ ਕੱਢ ਛੱਡੇ, ਤੂੰ ਮੇਰੀ ਮਿਹਨਤ ਦੇ ਜਿਹੜੀ ਕੀਮਤ ਹੈ, ਟਕੇ ਜਿਹੜੇ ਨੇ ਉਹ ਲੈ ਕੇ ਤੇ ਮੈਨੂੰ ਵਿਹੜਿਓਂ ਆਪਣੇ ਵਿਹੜਿਓਂ ਕੱਢ ਦੇਣਾ ਹੈ। ਸਾਨੂੰ ਠੱਗ ਕੇ ਮੂਲ ਨਾ ਮਾਰ ਹੀਰੇ, ਤੇ ਸਾਨੂੰ ਠੱਗੀ ਨਾਲ ਹੁਣ ਮਾਰ ਨਾ ਤੂੰ, ਜੇ ਤੂੰ ਸਾਡੇ ਨਾਲ ਜੇ ਤੋੜ ਨਿਭਾਣੀ ਹੈ, ਸੱਚਾ ਦੇਖ ਹਾਂ ਕੌਲ ਕਰਾਰ ਹੀਰੇ, ਤੇ ਜੇ ਤੂੰ ਮੇਰੇ ਨਾਲ ਵਾਕਈ ਨਿਭਾਉਣੀ ਹੈ ਤੇ ਮੈਨੂੰ ਬਿਲਕੁਲ ਸੱਚਾ ਟਰੂਥਫੁਲ ਮੈਨੂੰ ਮੇਰੇ ਨਾਲ ਵਾਅਦਾ ਕਰ, ਕੌਲ ਕਰਾਰ ਵਾਅਦਾ। ਅੱਛਾ ਡਾਕਟਰ ਸਾਹਿਬ ਇੱਕ ਦੱਸੋ, ਤੀਸਰੀ ਲਾਈਨ ਜਿਹੜੀ ਕਹਿ ਰਹੇ ਸੀ ਕਿ ਟਕੇ ਦੇ ਕੇ, ਸਾਡੇ ਇੱਥੇ ਲਿਖੇ ਟਿੱਕੀ ਦੇ ਕੇ, ਮਤਲਬ ਰੋਟੀ ਦਾ ਟੁੱਕ ਦੇ ਕੇ ਘਰੋਂ ਤੂੰ ਕੱਢ ਦੇਂਗੀ ਸਾਨੂੰ। ਹਾਂ ਉਹ ਵੀ ਠੀਕ ਹੈ, ਲੇਕਿਨ ਜਿਹੜੀ ਮੇਰੇ ਕੋਲ ਹੈ ਉਹ ਤੇ ਟਕੇ ਲਿਖਿਆ, ਟਿੱਕੀ ਵੀ ਠੀਕ ਹੈ। ਟਕੇ ਲਿਖਿਆ मतलब ये है कि हाँ जी ਟਕੇ ਲਿਖਿਆ ਹੈ, ਟਕੇ ਸਹੀ ਹੈ। ਹਾਂਜੀ ਮੇਰੇ ਕੋਲ ਵੀ ਉਸਤਾਦ ਸ਼ਰੀਫ ਸਾਬਰ ਦੀ ਹੈ, ਟਕੇ ਹੀ ਹੈ। हाँ जी अगला बात जी, ਮੈਨੂੰ ਯਸ ਭੰਡਾਰ ਹੁੰਦਾ ਹੈ ਉਹ ਜਗ੍ਹਾ ਨਹੀਂ ਹੁੰਦੀ ਜਿੱਥੇ ਸਾਰਾ ਚੀਜ਼ਾਂ ਜਿਹੜੀਆਂ ਹੁੰਦੀਆਂ, ਜਿਹੜੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਉੱਥੇ ਰੱਖੀਆਂ ਹੁੰਦੀਆਂ, ਸਟੋਰੇਜ ਜਿੱਥੇ ਦਾਣੇ ਦੂਣੇ ਇਹ ਉਹ ਸਭ ਰੱਖੇ ਹੁੰਦੇ ਨੇ, ਉਹ ਨਹੀਂ ਹੁੰਦਾ ਭੰਡਾਰ? ਉਹ ਵੀ ਭੰਡਾਰ ਹੁੰਦਾ ਹੈ, ਤੇ ਜਿਹੜਾ ਮਜਮਾ ਲੋਕ ਲਾਉਂਦੇ ਨੇ ਉਹ ਵੀ ਭੰਡਾਰ ਹੁੰਦਾ ਹੈ। ਅੱਛਾ ਅੱਛਾ, ਜਿੱਦਾਂ ਕਹਿੰਦੇ ਨੇ ਪਿੰਡਾਂ 'ਚ ਕਿ ਭੰਡਾਰਾ ਲਾਇਆ ਹੋਇਆ, ਚਰਖਾ ਕੱਤਣ ਲਈ ਜਿੱਥੇ ਇਕੱਠੀਆਂ ਹੁੰਦੀਆਂ ਨਾ, ਉਹ ਭੰਡਾਰ ਰਿੰਜਨ। ਅੱਛਾ ਜੀ, ਮੈਨੂੰ ਬਾਬਲੇ ਦੀ ਸਹੁੰ ਰਾਂਝਿਆ ਵੇ, ਮਰੇ ਮਾਂ ਜੇ ਤੁਧ ਥੀ ਮੁਖ ਮੋੜਾਂ। ਮਾਂ ਦੀ ਸਹੁੰ ਖਾ ਕੇ ਕਹਿ ਰਹੀ ਆ ਉਹ ਕਿ ਮੈਨੂੰ ਬਾਪ ਦੀ ਸਹੁੰ ਪਹਿਲੇ ਖਾਂਦੀ ਆ, ਮੈਨੂੰ ਬਾਬਲੇ ਦੀ ਸਹੁੰ ਰਾਂਝਿਆ ਵੇ, ਮੈਂ ਆਪਣੇ ਪਿਓ ਦੀ ਕਸਮ ਖਾਨੀ ਆ, ਮਰੇ ਮਾਂ ਜੇ ਤੁਧ ਥੀ ਮੁਖ ਮੋੜਾਂ, ਤੇ ਜੇ ਮੈਂ ਤੇਰੇ ਵੱਲੋਂ ਮੁਖ ਮੋੜ ਲਵਾਂ, ਤੈਨੂੰ ਛੱਡ ਦਿਆਂ ਤੇ ਮੇਰੀ ਮਾਂ ਮਰ ਜਾਵੇ। ਤੇਰੇ ਬਾਝ ਤਾਮ ਹਰਾਮ ਮੈਨੂੰ, ਤੁਧ ਬਾਝ ਨਾ ਨੈਣ ਨਾ ਅੰਗ ਜੋੜਾਂ, ਤੇਰੇ ਬਗੈਰ ਮੈਂ ਖਾਣਾ ਪੀਣਾ ਵੀ ਮੇਰੇ ਉੱਤੇ ਹਰਾਮ ਹੋਏਗਾ, ਤੇ ਤੇਰੇ ਤੋਂ ਵੱਖ ਹੋਰ ਕਿਸੇ ਨਾਲ ਮੈਂ ਨਾ ਅੱਖਾਂ ਲਾਵਾਂਗੀ, ਤੇ ਨਾ ਮੈਂ ਆਪਣਾ ਜਿਸਮ ਜਿਹੜਾ ਹੈ ਉਹ ਕਿਸੇ ਨਾਲ ਜੋੜਾਂਗੀ। ਖਾਜਾ ਖਿਜ਼ਰ ਥੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰਜ ਪ੍ਰੀਤ ਦੀ ਰੀਤ ਤੋੜਾਂ। ਖਾਜਾ ਖਿਜ਼ਰ ਕੋਲ ਬਹਿ ਕੇ ਮੈਂ ਇਹ ਕਸਮ ਖਾ ਰਹੀ ਹਾਂ ਕਿ ਮੈਂ ਸੂਰ ਬਣ ਜਾਵਾਂ, ਜੇ ਮੈਂ ਸੂਰ ਦੀ ਸ਼ਕਲ ਹੋ ਜਾਵਾਂ, ਜੇ ਮੈਂ ਪਿਆਰ ਦੀ, ਮੁਹੱਬਤ ਦੀ, ਇਸ਼ਕ ਦੀ ਰਵਾਇਤ ਜਿਹੜੀ ਹੈ, ਟ੍ਰੈਡੀਸ਼ਨ ਜਿਹੜੀ ਹੈ, ਉਹਨੂੰ ਤੋੜਾਂ।
कोड़ी हो के नैन प्राण जावन, तेरे बाज जे कौंत मैं होर लोड़ा, मैं कोड़ी हो जावां ते मेरियां अखां ते सारा जुस्सा जेड़ा है वो सारा ही चला जावे। जे ओ सूरत च जे मैं तेरे तो वख कोई होर खामद या मर्द लब्भा, कौन का मतलब है खामद, ठीक है जी। ਸਰ ਜੀ ਇਹਦੇ ਚ ਜਿਹੜਾ ਰਾਂਝਾ ਆ ਉਹਨੇ ਤੇ ਇਮੀਡੀਏਟ ਆਈ ਮੀਨ ਜਿਹੜੀ ਹੀਰ ਆ ਉਹਨੇ ਤੇ ਇਮੀਡੀਏਟ ਕਮਿਟਮੈਂਟ ਕੀਤੀ ਆ ਤੇ ਇਹਨੂੰ ਜਿਹੜੀ ਹੈਗੀ ਰਾਂਝੇ ਨੂੰ ਮਤਲਬ ਕਿ ਹਾਲੇ ਹੀ ਇਜ਼ ਨਾਟ ਟੋਟਲੀ ਇਮੀਡੀਏਟਲੀ ਕਮਿਟਡ, ਇਹਨੂੰ ਬੜੀ ਇਨਸਿਕਿਉਰਿਟੀ ਮਹਿਸੂਸ ਹੋ ਰਹੀ ਹੈ ਫॉर ਸਮ ਰੀਜ਼ਨ। ਆਹੋ ਮਤਲਬ ਇਹ ਹੈ ਕਿ ਉਹ ਜਿਹੜੀ ਇੱਕ ਦੋ ਗੱਲਾਂ ਨੇ ਨਾ, ਇੱਕ ਗੱਲ ਤੇ ਇਹ ਹੈ ਕਿ ਉਹ ਵਿਚਾਰਾ ਬਹੁਤ ਮਾੜਾ ਜਿਹਾ ਆਦਮੀ ਹੈ ਉਸ ਵੇਲੇ, ਤੇ ਹੀਰ ਜਿਹੜੀ ਹੈ ਉਹ ਤੇ ਸਰਦਾਰਨੀ ਹੈ ਤੇ ਉਹਦੇ ਦਿਲ 'ਚ ਸ਼ੱਕ ਤੇ ਪੈਂਦਾ ਹੋਏਗਾ ਰਾਂਝੇ ਦੇ। ਦੂਜਾ ਇਹ ਹੈ ਕਿ ਮਰਦ ਦੀ ਜਿਹੜੀ ਸ਼ੱਕ ਹੈ ਨਾ ਔਰਤ ਦੇ ਬਾਰੇ 'ਚ ਟ੍ਰੈਡੀਸ਼ਨਲ, ਉਹ ਵੀ ਇਹਦੇ 'ਚ ਨਜ਼ਰ ਆਉਂਦੀ ਹੈ। ਇਹ ਡਾਕਟਰ ਸਾਹਿਬ ਰਾਂਝੇ ਦੀ ਕਮਿਟਮੈਂਟ ਇੱਥੋਂ ਵੀ ਤਾਂ ਜ਼ਾਹਿਰ ਹੁੰਦੀ ਨਾ ਕਿ ਜਿਹੜਾ ਉਹ ਚੱਲ ਕੇ ਸਿਰਫ ਹੀਰ ਵਾਸਤੇ ਇੱਥੇ ਪਹੁੰਚ ਗਿਆ, ਇੰਨਾ ਕੁਝ ਛੱਡ ਛਡਾ ਕੇ ਤੇ ਕਰਾ ਕੇ, ਤੇ ਇਹ ਜਿਹੜਾ ਇਹਦੀ ਤੇ ਕਮਿਟਮੈਂਟ ਹੈ ਨਾ ਇਨ ਇਟਸੈਲਫ ਇਨ ਬਿਹੇਵੀਅਰ। ਲੇਕਿਨ ਤੀਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਜਵਾਨ ਕੁੜੀਆਂ ਦੇ ਬਾਰੇ 'ਚ ਜਿਹੜਾ ਜਵਾਨ ਕੁੜੀਆਂ ਦੀ ਮੁਹੱਬਤਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਬਸ 4 ਦਿਨ ਦਾ ਮਾਮਲਾ ਹੁੰਦਾ, ਫਿਰ ਉਹਨਾਂ ਦਾ ਵਿਆਹ ਹੋ ਜਾਂਦਾ, ਚਲੀਆਂ ਜਾਂਦੀਆਂ ਨੇ, ਉਹਨਾਂ ਨੂੰ ਕੋਈ ਇਸ਼ਕ ਵਿਸ਼ਕ ਨਹੀਂ ਯਾਦ ਰਹਿ ਜਾਂਦਾ। ਬਿਲਕੁਲ ਠੀਕ। ਤੇ ਇਹ ਇਵੈਂਚੁਅਲੀ ਡਾਊਨ ਦਾ ਲਾਈਨ ਉਹਦੇ ਸੈਦੇ ਕੋਲੋਂ ਵੀ ਉਹ ਕਨਫਰਮ ਕਰਦਾ ਹੈ ਨਾ ਸਾਰੀਆਂ ਗੱਲਾਂ ਕਿ ਸ਼ੀ ਵਾਸ ਸਟਿਲ ਕਮਿਟਡ ਟੂ ਰਾਂਝਾ। ਉਦੋਂ ਉਹ ਰਾਂਝਾ ਉਹਦੇ ਕੋਲੋਂ ਵੀ ਤਾਂ ਕਮਿਟ ਮਤਲਬ ਕਿ ਕਨਫਰਮ ਕਰਦਾ ਹੈ ਨਾ। ਹਾਂਜੀ ਹਾਂਜੀ ਹਾਂਜੀ। ਅਗਲਾ ਬੰਦ ਜੀ, ਚੇਤਾ ਮਾਮਲੇ ਪੈਣ ਤੇ ਛੱਡ ਜਾਏ, ਇਸ਼ਕ ਜਾਲਣਾ ਖਰਾ ਦੋਹੀ ਲੜਾਈ। ਚੇਤਾ ਮਾਮਲੇ ਪੈਣ, ਜੇ ਆਪਣਾ ਐਸੇ ਮਾਮਲੇ ਆ ਜਾਣ ਜਿਨ੍ਹਾਂ ਉੱਤੇ ਬੰਦੇ ਦਾ ਜਿਹੜਾ ਧਿਆਨ ਹੈ ਉਹ ਪੁੱਠਾ ਹੋ ਜਾਂਦਾ ਹੈ, ਤੇ ਫਿਰ ਤੂੰ ਮੈਨੂੰ ਛੱਡ ਜਾਣਾ। ਇਸ਼ਕ ਜਾਲਣਾ ਖੜਾ ਦੋਹੀ ਲੜਾਈ, ਤੇ ਇਸ਼ਕ ਨੂੰ ਨਿਭਾਉਣਾ ਜਾਂ ਬਰਦਾਸ਼ਤ ਕਰਨਾ ਜਿਹੜਾ ਉਹ ਬੜਾ ਦੋ ਧਾਰੀ ਤਲਵਾਰ ਵਾਂਗੂ ਹੈ, ਦੋ ਹੀ ਲੜਾ। ਮਤਲਬ ਉਹਦੇ ਇੱਕ ਹੀ ਉਹਦਾ ਰੰਗ ਨਹੀਂ ਹੁੰਦਾ, ਉਹਦੇ ਦੋ ਰੰਗ ਹੁੰਦੇ ਨੇ। ਸੱਚ ਆਖਣਾ ਹੀ ਹੁਣੇ ਆਖ ਮੈਨੂੰ, ਮੈਂ ਤੈਨੂੰ ਸੱਚੀ ਗੱਲ ਕਹਿ ਰਿਹਾ ਕਿ ਜੇ ਜੋ ਤੂੰ ਕਹਿਣਾ ਮੈਨੂੰ ਹੁਣੇ ਕਹਿ ਲੈ। ਇਹੋ ਸੱਚ ਤੇ ਝੂਠ ਦਾ ਵੇਲੜਾ ਈ, ਤੇ ਇਹੋ ਹੀ ਸੱਚ ਤੇ ਝੂਠ ਨੂੰ ਨਿਤਾਰਨ ਦਾ ਵੇਲਾ ਹੈ ਹੁਣ ਜਿਸ ਵੇਲੇ ਤੂੰ ਕਮਿਟਮੈਂਟ ਕਰ ਰਹੀ ਹੈ। ਤਾਬ ਇਸ਼ਕ ਦੀ ਝਲਣੀ ਖਰੀ ਔਖੀ। ਤਾਬ ਦਾ ਮਤਲਬ ਗਰਮੀ ਵੀ ਹੁੰਦਾ ਹੈ, ਗਰਮਾਇਸ਼ ਵੀ ਹੁੰਦਾ ਹੈ, ਚਮਕ ਵੀ ਹੁੰਦਾ ਹੈ। ਤਾਬ ਇਸ਼ਕ ਦੀ ਝਲਣੀ ਖਰੀ ਔਖੀ, ਇਸ਼ਕ ਦੀ ਜਿਹੜੀ ਚਮਕ ਗਰਮਾਈ ਹੈ ਉਹ ਝੱਲਣੀ ਬੜੀ ਔਖੀ ਹੁੰਦੀ ਹੈ। ਇਸ਼ਕ ਗੁਰੂ ਤੇ ਜੱਗ ਸਭ ਚ ਲੜਾਈ। ਇਸ਼ਕ ਜਿਹੜਾ ਹੈ ਉਹ ਗੁਰੂ ਹੈ ਤੇ ਬਾਕੀ ਸਾਰਾ ਜਹਾਨ ਚੇਲਾ ਹੈ। ਇੱਥੋਂ ਛੱਡ ਈਮਾਨ ਜੇ ਨਸ ਜਾਏ, ਜਾਸੇ ਅੰਤ ਰੋਜ਼ ਕਿਆਮਤੇ ਮੇ ਲੜਾਈ। ਤੇ ਜੇ ਇੱਥੋਂ ਤੂੰ ਈਮਾਨ ਛੱਡ ਕੇ ਬੇਈਮਾਨ ਹੋ ਗਈ ਤੇ ਚਲੀ ਜਾਏਗੀ ਤੇ ਫਿਰ ਕਿਆਮਤ ਦੇ ਦਿਨ ਤੇਰਾ ਮੇਰਾ ਆਮਣਾ ਸਾਹਮਣਾ ਹੋਏਗਾ। ਅਗਲਾ ਬੰਦ ਜੀ, ਤੇਰੇ ਨਾਂ ਤੋਂ ਜਾਨ ਕੁਰਬਾਨ ਕੀਤੀ, ਮਾਲ ਜੀਉ ਤੇਰੇ ਉੱਤੋਂ ਵਾਰਿਆ ਈ। ਤੇਰੇ ਨਾਂ ਤੋਂ ਮੈਂ ਆਪਣੀ ਜਾਨ ਕੁਰਬਾਨ ਕਰ ਦਿੱਤੀ, ਸਾਰਾ ਮਾਲ ਜੋ ਕੁਝ ਵੀ ਹੈ ਉਹ ਤੇਰੇ ਉੱਤੋਂ ਕੁਰਬਾਨ ਕਰ ਦਿੱਤਾ।
पासा जान के सीस मैं लाई बाजी, तुसां जित्तिया ते असां हारिया ही। पासा जान के मतलब वो ਜਿਹੜੀ ਖੇਡਣ ਵੇਲੇ ਉਹ ਜਿਹੜੀ ਸੁੱਟਦੇ ਨੇ ਨਾ, ਕੀ ਉਹਨੂੰ ਕਹਿੰਦੇ ਨੇ, ਚੌਸਰ ਹੈ डाइस ਚੌਸਰ ਹਾਂ ਡਾਈਸ ਉਹ ਡਾਈਸ ਚੌਸਰ। ਉਹ ਡਾਈਸ ਜਿਹੜੀ ਹੈ ਉਹਦਾ ਨਤੀਜਾ ਮੈਨੂੰ ਪਤਾ ਕੀ ਹੋਣਾ ਹੈ। ਮਤਲਬ ਇੱਕ ਤੇ ਹੈ ਨਾ ਕਿ ਮੈਨੂੰ ਨਤੀਜੇ ਦਾ ਪਤਾ ਹੀ ਨਾ ਹੋਵੇ, ਤੇ ਉਹ ਡਾਈਸ ਜਿਹੜੀ ਹੈ ਉਹ ਉਹਨੂੰ ਜਾਣਦਿਆਂ, ਉਹਦੇ ਨਤੀਜੇ ਨੂੰ ਜਾਣਦਿਆਂ ਹੋਇਆ ਵੀ ਮੈਂ ਸਿਰ ਦੀ ਬਾਜ਼ੀ ਲਾਈ ਹੈ। ਸੀਸ ਮੈਂ ਲਾਈ ਬਾਜ਼ੀ, ਮੈਂ ਆਪਣੇ ਸਿਰ ਦੀ ਬਾਜ਼ੀ ਲਾ ਦਿੱਤੀ ਹੈ। ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਹੀ, ਇਹ ਤੇ ਸਾਫ਼ ਹੀ ਹੈ। ਰਾਂਝਾ ਜੀਉ ਦੇ ਵਿੱਚ ਯਕੀਨ ਕਰਕੇ ਮੈਂ ਚੂਚ ਕੇ ਪਾਸ ਸੁਧਾਰਿਆ ਹੀ, ਅੱਗੇ ਪੈਂਚਣੀ ਹੋ ਕੇ ਹੀਰ ਚੱਲੀ, ਕੋਲ ਰਾਂਝੇ ਨੂੰ ਜਾ ਖਲਿਆਰਿਆ ਹੀ। ਰਾਂਝਾ ਨੂੰ ਯਕੀਨ ਆ ਗਿਆ ਉਹਦੇ ਦਿਲ ਵਿੱਚ, ਤੇ ਉਹ ਹੀਰ ਦੇ ਪਿਓ ਮਹਿਰ ਚੂਚਕ ਵੱਲ ਤੁਰ ਪਿਆ, ਤੇ ਅੱਗੇ ਪੈਂਚਣੀ ਜਿਹੜੀ ਹੀਰ ਅੱਗੇ ਬੜੀ ਪੈਂਚਣੀ ਬਣ ਕੇ ਚੱਲ ਰਹੀ ਹੈ, ਤੇ ਨਾਲ ਉਹਨੇ ਰਾਂਝੇ ਨੂੰ ਖਿਲਾਰ ਲਿਆ। ਪੈਂਚਣੀ ਹੈਗਾ ਚੌਧਰਾਣੀ। ਹਾਂਜੀ, ਪੈਂਚਣੀ ਚੌਧਰਾਣੀ ਜਾਂ ਪੰਚਾਇਤ ਕਰਨ ਵਾਲੀ ਔਰਤ। ਆਹੋ ਪੈਂਚ ਹੁੰਦਾ ਨਾ ਜਿਹੜਾ ਵੱਡਾ ਇਨਸਾਫ ਕਰਨ ਵਾਲਾ ਹੁੰਦਾ ਹੈ ਸਰਦਾਰ। ਅਦਾਲਤ ਚ। ਹਾਂ, ਤੇ ਜਿਹੜੀ ਪੈਂਚਣੀ ਹੈ ਉਹ ਉਹਦੀ ਫੀਮੇਲ। ਇਹ ਡਾਕਟਰ ਸਾਹਿਬ ਇੱਕ ਸਵਾਲ ਹੈ ਇੱਥੇ, ਜਸਟ ਇਨਫੋਰਮੇਸ਼ਨ ਵਾਸਤੇ। ਇਹ ਜਿਹੜੇ ਪੈਂਚਾਂ ਦੇ ਸਰਦਾਰ ਤਾਂ ਹਮੇਸ਼ਾ ਮਰਦ ਹੁੰਦੇ ਸਨ, ਤੇ ਕਿਆ ਕਦੀ ਪੈਂਚਣੀਆਂ ਵੀ ਹੁੰਦੀਆਂ ਸਨ ਸਰਦਾਰਾਂ, ਜਾਂ ਇਹਨਾਂ ਨੇ ਵਾਰਸ਼ਾਂ ਨੇ, ਜਿਵੇਂ ਲਫ਼ਜ਼ ਘੜਦਾ ਵਾਰਸ਼ਾ, ਇਹ ਲਫ਼ਜ਼ ਘੜਿਆ ਉਹਨਾਂ ਨੇ। ਬੇਸਿਕਲੀ ਤਾਂ ਉਹਨਾਂ ਨੇ ਆਪਣਾ ਲਫ਼ਜ਼ ਜਿਹੜਾ ਬਣਾਇਆ। ਠੀਕ ਹੈ, ਥੈਂਕ ਯੂ। ਠੀਕ। ਡਾਕਟਰ ਸਾਹਿਬ ਇਹੀ ਟਾਈਮ ਹੈ ਕਿ ਜਦੋਂ ਅਸੀਂ ਕਹਿੰਦੇ ਆ ਕਿ ਹੀਰ ਦਾ ਔਰ ਰਾਂਝੇ ਦਾ ਕਮਿਟਮੈਂਟ ਹੋ ਗਈ ਆ, ਇੱਕ ਕਿਸਮ ਦਾ ਬਾਅਦ ਚ ਕਹਿੰਦੀ ਹੈ ਕਿ ਨਿਕਾਹ ਵੀ ਹੋ ਗਿਆ, ਇਹੀ ਟਾਈਮ ਹੈ ਜਾ ਕੇ? ਕਿਉਂਕਿ ਨਿਕਾਹ ਉਹਨਾਂ ਦਾ ਨਹੀਂ, ਨਿਕਾਹ ਕਦੀ ਵੀ ਨਹੀਂ ਹੋਇਆ ਉਹਨਾਂ ਦਾ। ਉਹ ਸਿਰਫ ਰਮਜ਼ਨ ਕਹਿੰਦੇ ਨੇ, ਮੈਟਾਫੋਰਿਕਲੀ ਯੂਜ਼ ਕਰਦੀ ਹੈ ਅੱਗੇ ਜਾ ਕੇ ਸ਼ਾਇਦ ਹੀਰ। ਪਰ ਹੀਰ ਇਸੇ ਚੀਜ਼ ਨੂੰ ਸਮਝਦੀ ਹੈ। ਨਹੀਂ, ਕੋਈ ਉਹਦੇ ਚ ਨਿਕਾਹ ਦਾ ਕੋਈ ਕਿਤੇ ਵੀ ਪੂਰੀ ਕਹਾਣੀ ਵਿੱਚ ਜ਼ਿਕਰ ਨਹੀਂ ਹੈਗਾ। ਠੀਕ। ਔਰ ਨਿਕਾਹ ਨੂੰ ਰੋਕਣ ਲਈ ਤੇ ਉਹਨਾਂ ਨੂੰ ਦੋਵਾਂ ਨੂੰ ਕਤਲ ਕੀਤਾ ਉਹਨਾਂ ਨੇ। ਬਿਲਕੁਲ ਸਹੀ। ਓਕੇ। ਹੀਰ ਜਾ ਕੇ ਆਖਦੀ ਬਾਬਲਾ ਵੇ, ਤੇਰੇ ਨਾਂ ਤੋਂ ਘੋਲ ਘੁਮਾਈਆਂ ਮੈਂ। ਹੀਰ ਆਪਣੇ ਪਿਓ ਕੋਲ ਜਾ ਕੇ ਕਹਿੰਦੀ ਹੈ, ਮੈਂ ਤੇਰੇ ਨਾਂ ਤੋਂ ਕੁਰਬਾਨ ਹੋਈ, ਜਿਸ ਆਪਣੇ ਰਾਜ ਦੇ ਹੁਕਮ ਅੰਦਰ ਵਿੱਚ ਸੰਦਲੇ ਬਾਰ ਖੜਾਈਆਂ ਮੈਂ। ਜਿਨੇ ਸੰਦਲ ਬਾਰ ਇੱਕ, ਤੁਹਾਨੂੰ ਪਤਾ ਨਾ ਕਿ ਪੰਜਾਬ ਜਿਹੜਾ ਹੈ ਉਹ 12 ਚ ਵੰਡਿਆ ਹੋਇਆ ਸੀ। ਉਹਦੇ ਵਿੱਚ ਇਹ ਸੰਦਲ ਬਾਰ ਸੀਗੀ ਜਿਹੜੀ ਸਰਗੋਧੇ ਤੇ ਢੰਗ ਵਾਲੀ ਸੀਗੀ। ਵਿੱਚ ਸੰਦਲੇ ਬਾਰ ਖੜਾਈਆਂ ਮੈਂ। ਸੰਦਲ ਬਾਰ ਵਿੱਚ ਤੇਰਾ ਜਿਹੜਾ ਹੁਕਮ ਚੱਲਦਾ ਉਹਦੇ ਵਿੱਚ ਮੈਂ ਖੇਡੀਆਂ। ਲਾਸਾਂ ਪੱਟਦੀਆਂ ਪਾ ਕੇ ਬਾਗ ਕਾਲੇ। ਲਾਸਾਂ ਦਾ ਮਤਲਬ ਹੈ ਰੱਸੀਆਂ, ਪੱਟਦੀਆਂ ਰੇਸ਼ਮ ਦੀਆਂ ਰੱਸੀਆਂ ਪਾ ਕੇ। ਤੁਹਾਨੂੰ ਪਤਾ ਨਾ ਪੀਂਘ ਬਣਾਉਣ ਲਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ, ਰੱਸੇ ਬੱਧੇ ਜਾਂਦੇ ਨੇ ਤੇ ਫਿਰ ਉਹ ਤਾਂ ਪੀਂਘ ਬਣਦੀ ਹੈ। ਤੇ ਇੱਥੇ ਕਹਿ ਰਹੀ ਹੈ ਕਿ ਮੇਰੀਆਂ ਜਿਹੜੇ ਰੱਸੇ ਦਰਖਤ ਉੱਤੇ ਪਾ ਕੇ ਪੀਂਘ ਬਣਾਈ ਗਈ ਹੈ, ਉਹ ਪੱਟਦੀਆਂ ਨੇ, ਉਹ ਰੇਸ਼ਮ ਦੀਆਂ ਨੇ। ਪੀਂਘਾਂ ਸ਼ੌਕ ਦੀਆਂ ਨਾਲ ਪਿੰਘਾਈਆਂ ਮੈਂ, ਤੇ ਸ਼ੌਕ ਦੀਆਂ ਪੀਂਘਾਂ ਜਿਹੜੀਆਂ ਨੇ ਉਹ ਝੂਠੀਆਂ ਨੇ। ਮੇਰੀ ਜਾਨ ਬਾਬਲ ਜਿਵੇਂ ਧੌਲ ਰਾਜਾ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ। ਤੂੰ ਮੇਰੀ ਜਾਨ ਹੈ ਮੇਰੇ ਪਿਓ, ਜਿਵੇਂ
ਜਿਵੇਂ ਇਹ ਧੌਲ ਰਾਜਾ ਵੀ ਹੋ ਸਕਦਾ ਹੈ, ਇਹ ਢੋਲ ਰਾਜਾ ਵੀ ਹੋ ਸਕਦਾ ਹੈ। ਮੈਨੂੰ ਜ਼ਿਆਦਾ ਸ਼ੱਕ ਹੈ ਇਹ ਢੋਲ ਹੈ, ਕਿਉਂਕਿ ਜਿਹੜਾ ਮਾਸ਼ੂਕ ਹੈ ਉਹਨੂੰ ਢੋਲਾ ਵੀ ਕਿਹਾ ਜਾਂਦਾ ਸੀ। ਢੋਲਾ ਢੋਲਾ ਇਹ ਡਾਕਟਰ ਸਾਹਿਬ ਤੁਸੀਂ ਇੱਕ ਹੋਰ ਜਗ੍ਹਾ ਰੈਫਰੈਂਸ ਇੱਕ ਹੋਰ ਮੈਂਸ਼ਨ ਕੀਤਾ ਸੀ ਕਿ ਇਹ ਢੋਲ ਰਾਜਾ ਜਿਹੜਾ ਵੇ ਉਹ ਪੈਸਾ ਵੀ ਇਹ ਢੱਗਾ ਜਿਹਨੇ ਆਪਣੇ ਸਿੰਘਾਂ ਤੇ ਚੁੱਕਿਆ ਹੈ। ਆਹੋ ਉਹ ਵੀ ਧੌਲ ਹੈ ਨਾ ਜੀ, ਉਹ ਵੀ ਧੌਲ ਹੈ, ਜਿਹਨੇ ਸਿੰਘਾਂ ਦੇ ਉੱਤੇ, 2 ਸਿੰਘਾਂ ਦੇ ਉੱਤੇ ਪੂਰਾ ਜਾਨ ਚੁੱਕਿਆ ਹੈ। ਹਾਂਜੀ ਹਾਂਜੀ ਅੱਗੇ ਡਾਕਟਰ ਸਾਹਿਬ ਇੱਕ ਥੋੜਾ ਕੁਐਸਚਨ ਹੈ ਕਿ ਇੱਥੇ ਕਾਲੇ ਬਾਗ ਦੀ ਗੱਲ ਆਈ ਹੈ, ਇਹ ਕਾਲਾ ਬਾਗ ਫਿਰ ਬਾਅਦ ਵਿੱਚ ਵੀ ਆਉਂਦਾ ਖੇੜਿਆਂ ਦੇ ਵਿੱਚ ਵੀ। ਇਹ ਕਾਲਾ ਬਾਗ ਮਤਲਬ ਕਿਸੇ ਵੀ ਬਾਗ ਨੂੰ ਕਾਲਾ ਬਾਗ ਕਹਿੰਦੇ ਨੇ? ਨਹੀਂ ਸਾਰਾ ਜਿਹੜਾ ਕਾਲਾ ਬਾਗ ਉਹ ਖਾਸ ਜਗ੍ਹਾ ਹੈ। ਮਤਲਬ ਹਰ ਅੱਛਾ ਕਾਲਾ ਬਾਗ ਇੱਕ ਜਗ੍ਹਾ ਹੈਗੀ ਹੈ। ਹਾਂ, ਕਿਉਂਕਿ ਖੇੜਿਆਂ ਵਿੱਚ ਵੀ ਇਹਦਾ ਜ਼ਿਕਰ ਹੈ, ਇੱਥੇ ਸਿਆਲ ਦੇ ਵਿੱਚ ਵੀ ਜ਼ਿਕਰ ਹੈ, ਤੇ ਕਾਲਾ ਬਾਗ ਮਤਲਬ ਕੋਈ ਪ੍ਰੋਪਰ ਜਗ੍ਹਾ ਹੈਗੀ ਹੈ? ਹਾਂਜੀ ਹਾਂਜੀ ਸਰ ਇੱਕ ਮਿੰਟ ਥੋੜਾ ਜਿਹਾ ਹੋਰ, ਇਹ ਜਿਹੜੀ ਘੋਲ ਘੁਮਾਈਆਂ ਹੈ ਨਾ, ਇਹ ਜ਼ਰੂਰ ਥੋੜਾ ਜਿਹਾ ਇਹਨੂੰ ਇਲੈਬੋਰੇਟ ਕਰਕੇ ਜਰਾ ਸਮਝਾ ਦਿਓ ਮੈਨੂੰ ਲਫ਼ਜ਼, ਕਿਉਂਕਿ ਇਹ ਬਹੁਤ ਵਾਰੀ ਗ੍ਰੰਥ ਸਾਹਿਬ ਚ ਆਇਆ ਹੈ। ਮੈਨੂੰ ਇਹਦਾ ਮਤਲਬ ਮਾੜਾ ਜਿੰਨਾ ਮਤਲਬ ਸਪੈਸੀਫਿਕਲੀ ਦੱਸ ਦਿਓ। ਘੋਲ ਘੁਮਾਈਆਂ ਮਤਲਬ? ਦੇਖੋ ਜਦੋਂ ਕਿਸੇ ਦੀ ਨਜ਼ਰ ਦਿੱਤੀ ਜਾਂਦੀ ਹੈ ਨਾ ਕਿਸੇ ਬੰਦੇ ਦੀ, ਤੇ ਉਹਦੇ ਸਿਰ ਤੋਂ ਘੁਮਾ ਕੇ ਇਸ ਤਰ੍ਹਾਂ ਪੈਸੇ ਦਿੱਤੇ ਜਾਂਦੇ ਨੇ। ਹਾਂਜੀ ਤੇ ਇਹਦੇ ਵਿੱਚ ਘੋਲ ਘੁਮਾਈਆਂ, ਮੈਂ ਆਪਣੇ ਸਾਰਾ ਵਜੂਦ ਤੇਰੇ ਉੱਤੋਂ ਵਾਰ ਰਹੀ ਵਾਰ ਦਿੱਤਾ। ਆਈ ਅੰਡਰਸਟੈਂਡ। ਚਲ ਥੈਂਕ ਯੂ ਸਰ। ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਕਿਤ ਸਰਕਾਰ ਦਾ ਹੈ। ਬਾਪ ਜਿਹੜਾ ਉਹਦਾ ਹੀਰ ਦਾ ਹੱਸ ਕੇ ਪੁੱਛਦਾ ਹੈ ਕਿ ਜਿਹੜਾ ਮੁੰਡਾ ਹੈ ਇਹ ਕਿਹੜੀ ਸਰਕਾਰ ਚੋਂ ਆਇਆ ਹੈ, ਮਤਲਬ ਉੱਥੇ ਦਾ ਜਿਹੜਾ ਹਾਕਮ ਹੈ ਉਹ ਕੌਣ ਆ ਜਿੱਥੋਂ ਇਹ ਆਇਆ ਹੈ। ਹੱਥ ਲਾਇਆ ਪਿੰਡੇ ਤੇ ਦਾਗ ਪਾਉਂਦਾ, ਇਹ ਇੰਨਾ ਖੂਬਸੂਰਤ ਤੇ ਨਾਜ਼ੁਕ ਹੈ ਕਿ ਤੇ ਪਿੰਡੇ ਦੇ ਜਿਸਮ ਦੇ ਉੱਤੇ ਹੱਥ ਲਾਈਏ ਤੇ ਦਾਗ ਪੈ ਜਾਂਦਾ ਹੈ। ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ, ਇਹ ਮੱਝਾਂ ਚਾਰਨ ਜੋਗਾ ਨਹੀਂ ਹੈਗਾ। ਸੁਗੜ ਚਤਰ ਤੇ ਅਕਲ ਦਾ ਕੋਟ ਨੱਢਾ, ਮੱਝੀ ਬਹੁਤ ਸੰਭਾਲ ਕੇ ਚਾਰਦਾ ਹੈ। ਇਹ ਹੀਰ ਕਹਿੰਦੀ ਹੈ। ਸੁਗੜ ਜਿਹੜਾ ਬਾਈ, ਚਤਰ ਚਲਾਕ, ਤੇ ਅਕਲ ਦਾ ਕੋਟ ਯਾਨੀ ਅਕਲ ਦਾ ਕਿਲਾ ਜਿਹਨੂੰ ਅਸੀਂ ਕਹਿੰਦੇ ਹਾਂ, ਯਾਨੀ ਬਹੁਤ ਵੱਡੀ ਅਕਲ ਵਾਲਾ। ਮੱਝੀ ਬਹੁਤ ਸੰਭਾਲ ਕੇ ਚਾਰਦਾ। ਇਹ ਮੱਝਾਂ ਨੂੰ ਬੜੇ ਕੇਅਰਫੁਲੀ ਉਹਨਾਂ ਨੂੰ ਚਰਾਉਂਦਾ ਹੈ। ਮਾਲ ਆਪਣਾ ਜਾਣ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਿਗਾੜਦਾ ਹੈ। ਇਹ ਜਿਹੜਾ ਵੀ ਕੰਮ ਕਰਦਾ ਹੈ, ਜਿਹੜਾ ਮੱਝਾਂ ਚਾਰਦਾ ਹੈ, ਇਹ ਆਪਣਾ ਕੰਮ ਸਮਝ ਕੇ ਉਹਨੂੰ ਕਰਦਾ ਹੈ। ਇਹ ਕੋਈ ਇਹ ਨਹੀਂ ਕਿ ਮੈਂ ਕਿਸੇ ਦੀ ਵਿਗਾੜ ਕਰ ਰਿਹਾ। ਵਿਗਾੜ ਹੁੰਦੀ ਹੈ ਜਿਹੜੀ ਮੁਫਤ ਦੇ ਵਿੱਚ ਮਿਹਨਤ ਕਰਵਾਈ ਜਾਂਦੀ ਹੈ ਲੋਕਾਂ ਕੋਲੋਂ, ਉਹਨੂੰ ਵਿਗਾੜ ਕਹਿੰਦੇ ਨੇ। ਹਿੱਕੇ ਨਾਲ ਪਿਆਰ ਦੇ ਹੂੰਗ ਦੇ ਕੇ, ਇਹ ਪਿਆਰ ਦੇ ਨਾਲ ਹੂੰਗ ਦਿੰਦਾ ਹੈ, ਮਤਲਬ ਜਿਵੇਂ ਆਵਾਜ਼ਾਂ ਕੱਢਦਾ ਹੈ ਕਿ ਮੱਝਾਂ ਨੂੰ ਸਮਝਾਉਣ ਲਈ। ਸੋਟਾ ਸਿੰਘ ਤੇ ਮੂਲ ਨਾ ਮਾਰਦਾ ਹੈ, ਤੇ ਇਹ ਕੋਈ ਮੱਝਾਂ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਸੋਟੇ ਨਹੀਂ ਮਾਰਦਾ, ਬਲਕਿ ਉਹਨਾਂ ਨੂੰ ਹੂਕ ਦੇ ਕੇ ਪਿਆਰ ਦੀ, ਤੇ ਉਹਨਾਂ ਨੂੰ ਆਪਣੀ ਗੱਲ ਸਮਝਾ ਲੈਂਦਾ ਹੈ। ਦਿਸੇ ਨੂਰ ਅੱਲਾ ਦਾ ਮੁਖੜੇ ਤੇ, ਮਨੋ ਰੱਬ ਹੀ ਰੱਬ ਚਿਤਾਰਦਾ ਹੈ। ਇਹ ਦੇਖੋ ਇਹਦੇ ਚਿਹਰੇ ਦੇ ਉੱਤੇ ਅੱਲਾ ਦਾ ਨੂਰ ਵਸਦਾ ਹੈ, ਤੇ ਇਹਦਾ ਦਿਲ ਵੀ ਰੱਬ ਹੀ ਰੱਬ ਬੋਲਦਾ ਹੈ। ਅਗਲਾ ਬੰਦ।
ਕਿਹੜੇ ਚੌਧਰੀ ਦਾ ਪੁੱਤ ਕੌਣ ਜ਼ਾਤੋਂ, ਕਿਹਾ ਅਕਲ ਸ਼ਊਰ ਦਾ ਕੋਟ ਹੈ ਨਹੀਂ। ਇਹ ਸਵਾਲ ਜਿਹੜੇ ਨੇ ਇਹ ਫੂਡਲ ਸੁਸਾਇਟੀ ਦੇ ਵਿੱਚ ਜਿਹੜੇ ਨੇ ਉਹ ਬਹੁਤ ਬੇਸਿਕ ਹੁੰਦੇ ਨੇ। ਕਿਹੜੇ ਚੌਧਰੀ ਦਾ, ਇਹ ਕਿਹੜੇ ਇਹ ਕਿਹੜੇ ਚੌਧਰੀ ਦਾ ਪੁੱਤਰ ਹੈ, ਜ਼ਾਤ ਦਾ ਕੀ ਹੈ, ਇਹਦੀ ਜ਼ਾਤ ਕੀ ਹੈ। ਕਿਹਾ ਅਕਲ ਸ਼ਊਰ ਦਾ ਕੋਟ ਹੈ ਨਹੀਂ, ਤੇ ਇਹਦੀ ਸਮਝ ਕਾਂਸ਼ੀਅਸਨੈਸ ਜਿਹੜੀ ਹੈ ਉਹਦਾ ਕੀ ਲੈਵਲ ਹੈਗਾ। ਕੀਕੂ ਰਿਜ਼ਕ ਤੇ ਆਪ ਉਦਾਸ ਕੀਤਾ। ਇਹਨੂੰ ਜਿਹੜਾ ਹੈ ਉਹ ਕਿਵੇਂ ਇਹਦਾ ਰੋਟੀ ਪਾਣੀ ਜਿਹੜਾ ਹੈ ਉਹ ਮੁੱਕ ਗਿਆ, ਉਦਾਸ ਕੀਤਾ। ਇਸਨੂੰ ਕਿਹੜੇ ਪੀਰ ਦੀ ਓਟ ਹੈ ਨਹੀਂ, ਤੇ ਇਹ ਕਿਹੜੇ ਪੀਰ ਦਾ ਮੁਰੀਦ ਹੈ, ਕਿਹੜਾ ਪੀਰ ਜਿਹੜਾ ਇਹਨੂੰ ਸਾਂਭਦਾ ਹੈ, ਜਿਹੜੀ ਇਹਦੀ ਹਿਫਾਜ਼ਤ ਕਰਦਾ ਹੈ। ਇਹ ਸਵਾਲ ਮੁੱਢਲੇ ਨੇ ਉਸ ਸੁਸਾਇਟੀ 'ਚ। ਫੌਜਦਾਰ ਵਾਂਗੂ ਕਰ ਕੂਚ ਧਾਣਾ, ਇਹ ਆਪਣਾ ਜਿਵੇਂ ਫੌਜਦਾਰ ਹੁੰਦੇ ਨੇ, ਫੌਜਾਂ ਦੇ ਜਿਹੜੇ ਲੀਡਰ, ਉਹਨਾਂ ਦੇ ਵਾਂਗੂ ਇਹ ਚੱਲ ਕੇ ਤੇ ਇਹਨੇ ਆ ਕੇ ਧਾੜਵੀਆਂ ਤਰ੍ਹਾਂ ਆ ਗਿਆ ਹੈ। ਮਾਰ ਜਿਉਂ ਨਕਾਰੇ ਤੇ ਚੋਟ ਹੈ ਨਹੀਂ, ਜਿਵੇਂ ਫੌਜਦਾਰ ਨਕਾਰੇ ਤੇ ਚੋਟ ਮਾਰ ਕੇ ਹਮਲਾ ਕਰ ਦਿੰਦੇ ਨੇ, ਇਹ ਉਸ ਤਰ੍ਹਾਂ ਇੱਥੇ ਆ ਗਿਆ ਹੈ। ਕਿਹਨਾਂ ਜੱਟਾਂ ਦਾ ਪੋਤਰਾ ਕੌਣ ਕੋਈ, ਕਿਹੜੀ ਗੱਲ ਦੀ ਇਸ ਨੂੰ ਤਰੋਟ ਹੈ। ਇਹ ਕਿਹੜੇ ਜੱਟਾਂ ਦਾ ਪੋਤਰਾ ਹੈ, ਗ੍ਰੈਂਡਸਨ ਹੈ, ਤੇ ਇਹਨੂੰ ਕਿਹੜੀ ਸ਼ੈ ਦੀ ਘਾਟ ਹੈ ਜਿਹਦੇ ਵਾਸਤੇ ਇਹ ਆ ਗਿਆ ਹੈ ਜਾਂ ਜਿਸਦੇ ਵਾਸਤੇ ਫਿਰ ਰਿਹਾ ਹੈ। ਡਾਕਟਰ ਸਾਹਿਬ ਜੀ ਆਖਰੀ ਲਾਈਨ ਹੀ ਹੈ ਮੇਰੇ ਕੋਲ, ਕਿੰਨਾ ਜੱਟਾਂ ਦਾ ਪੋਤਰਾ ਕੌਣ ਕੋਈ, ਵਤਨ ਐਸਾ ਕਿਹੜਾ ਕੋਟ ਹੈ ਨਹੀਂ। ਇਹ ਵੀ ਠੀਕ ਹੈ? ਨਹੀਂ, ਜਿਹੜੀ ਮੇਰੇ ਕੋਲ ਟੈਕਸਟ ਹੈ ਇਸ ਵੇਲੇ ਉਹਦੇ ਵਿੱਚ ਤੇ ਹੋਈ ਹੈ। ਜ਼ੁਬੈਰ ਸਾਹਿਬ ਵੀ ਉਹ ਟੈਕਸਟ ਪੜ੍ਹ ਰਹੇ ਨੇ। ਅੱਛਾ, ਤਰੋੜ ਦਾ ਡਾਕਟਰ ਜਿਹੜੀ ਗੱਲ ਦੀ ਐਸ ਤਰੋੜ ਹੈ, ਤਰੋੜ ਦਾ ਕੋਲ ਵੀ ਇਹੀ ਹੈ। ਤਰੋੜ ਦਾ ਕੀ ਮਤਲਬ? ਤਰੋੜ ਦਾ ਮਤਲਬ ਹੁੰਦਾ ਘਾਟਾ, ਕਮੀ। ਅੱਛਾ, ਕਮੀ, ਘਾਟਾ। ਥੈਂਕ ਯੂ ਜੀ। ਅੱਛਾ ਜੀ। ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਨਹੀਂ। ਇਹ ਤਖਤ ਹਜ਼ਾਰੇ ਦਾ ਜਿਹੜਾ ਚੌਧਰੀ ਹੈ ਉਹਦਾ ਪੁੱਤਰ ਹੈ, ਤੇ ਜਿਹੜਾ ਰਾਂਝਾ ਹੈ ਇਹ ਅਸੀਲ ਪਿਓਰ ਜ਼ਾਤ ਦਾ ਹੈ, ਯਾਨੀ ਇਹਦੀ ਜਿਹੜੀ ਜੈਨੇਟਿਕਸ ਨੇ ਉਹ ਬਹੁਤ ਹੀ ਪਿਓਰ ਨੇ, ਜਿਹਨੂੰ ਆਪਣਾ ਉਰਦੂ ਚ ਕਿਹਾ ਜਾਂਦਾ ਨਜੀਬੁਲ ਤਰਫੈਨ, ਕਿ ਮਾਂ। ਹਾਂਜੀ, ਖੈਰ ਠੀਕ, ਗੁੱਡ ਡਾਕਟਰ ਸਾਹਿਬ। ਪਿਓਰ ਜੱਟ ਹੈਗਾ, ਟਿਚਕਰ ਵੀ ਹੈ ਇਹਦੇ ਵਿੱਚ। ਆਓ, ਮਤਲਬ ਪਿਓਰ ਜੱਟ ਹੈ, ਇਹਦੇ ਚ ਕੋਈ ਰੜਾ ਨਹੀਂ ਹੈਗਾ। ਉਹਦਾ ਬੋਪੜਾ ਮੁਖ ਤੇ ਨੈਣ ਨਿੰਮੇ, ਕੋਈ ਛੈਲ ਜਈ ਉਹਦੀ ਡੀਲ ਹੈ ਨਹੀਂ। ਅੱਛਾ, ਇਹਦਾ ਜਿਹੜਾ ਚਿਹਰਾ ਹੈ, ਮੁਖੜਾ ਹੈ, ਉਹ ਬੜਾ ਭੋਲਾ ਭਾਲਾ ਹੈ। ਬੋਪੜਾ ਦਾ ਮਤਲਬ ਭੋਲਾ ਭਾਲਾ, ਤੇ ਨੈਣ ਨਿੰਮੇ, ਤੇ ਅੱਖਾਂ ਜਿਹੜੀਆਂ ਇਹਦੀਆਂ ਨੇ ਉਹ ਕੋਈ, ਉਹਨਾਂ ਚ ਕੋਈ ਤੇਜ਼ੀ ਜਾਂ ਚਲਾਕੀ ਨਹੀਂ ਹੈਗੀ, ਉਹ ਬਹੁਤ ਨਿਮੀਆਂ ਨੇ, ਬਹੁਤ ਠਹਿਰੀਆਂ ਹੋਈਆਂ ਨੇ। ਕੋਈ ਛੇਲ ਜਈ ਇਹਦੀ ਡੋਲ ਹੈ ਨਹੀਂ, ਤੇ ਇਹਦੀ ਜਿਹੜੀ ਪੂਰੀ ਜਿਸਮ ਦੀ ਬਣਤਰ ਹੈ ਉਹ ਬਹੁਤ ਹੀ ਨਾਜ਼ੁਕ ਹੈ। ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖੀ ਜਿਉ ਦਾ ਨਹੀਂ ਬਖੀਲ ਹੈ ਜੀ। ਮੱਥੇ ਦਾ, ਰਾਂਝੇ ਦਾ ਮੱਥਾ ਜਿਹੜਾ ਹੈ ਉਹ ਨੂਰ ਨਾਲ ਭਰਿਆ ਹੋਇਆ ਹੈ, ਇਹ ਤੇ ਸਾਹਮਣੋਂ ਨਜ਼ਰ ਆਉਂਦਾ ਹੈ, ਤੇ ਦਿਲ ਦਾ ਵੀ ਬਹੁਤ ਸਖੀ ਹੈ, ਤੇ ਬਖੀਲ ਕੰਜੂਸ ਨਹੀਂ ਹੈ। ਗੱਲ ਸੋਹਣੀ ਪਰੇ ਦੇ ਵਿੱਚ ਕਰਦਾ, ਖੋਜੀ ਲਾਈ ਤੇ ਨਿਆਉ ਵਕੀਲ ਹੈ ਜੀ। ਇਹ ਪਰਿਆ ਵਿੱਚ ਜਿਹੜੀ ਹੈ ਉਹ ਬਹੁਤ ਸੋਹਣੀ ਗੱਲ ਕਰਦਾ ਹੈ, ਤੇ ਇਹ ਖੋਜੀ ਵੀ ਹੈ, ਜਿਹੜੇ ਖੋਜ ਲਾਉਂਦੇ ਨੇ ਚੋਰ ਦਾ। ਲਾਈ ਹੁੰਦਾ ਹੈ ਜਿਹੜੀ
ਕਮਿਊਨਿਟੀ ਜਿਹੜਾ ਜਿਸ ਨੂੰ ਪੰਚਾਇਤ ਦਾ ਮੈਂਬਰ ਬਣਾਉਂਦੀ ਹੈ ਉਹ ਲਾਈ ਹੁੰਦਾ ਹੈ। ਇਹ ਜਿਹੜਾ ਲਾਈ ਹੈ ਇਸੇ ਤੋਂ ਲਫ਼ਜ਼ ਲਾਈ ਲੱਗ ਵੀ ਬਣਿਆ ਹੈ। ਲਾਈ ਲੱਗ ਦਾ ਤੁਹਾਨੂੰ ਪਤਾ ਹੈ ਨਾ? ਜੀ ਡਾਕਟਰ ਸਾਹਿਬ, ਜਿੰਨੇ ਲਾਇਆ ਗੱਲੀ ਉਸੇ ਨਾਲ ਟੁਰ ਚੱਲੀ। ਬੀਬਾ ਜੀ ਦੱਸੋ ਲਾਈ ਲੱਗ ਹੈ ਜੋ ਸਾਈਦ ਸਾਹਿਬ ਨੇ ਆਖਿਆ। ਮੈਂ ਤੁਹਾਡੇ ਕੋਲ ਬੀਬਾ ਜੀ ਕੋਲ ਪੁੱਛ ਰਿਹਾ ਲਾਈ ਲੱਗ ਦਾ ਮਤਲਬ। ਜੋ ਸਾਈਦ ਸਾਹਿਬ ਨੇ ਆਖਿਆ। ਨਹੀਂ ਚਲੋ ਠੀਕ। ਤੁਸੀਂ ਜ਼ਿਆਦਾ ਬਿਹਤਰ ਬੀਬਾ ਜੀ ਤੁਹਾਡਾ ਨੂੰ ਮਤਲਬ ਹੈ ਸਰ ਜਿਹੜਾ ਇਹ ਲਫ਼ਜ਼ ਹੈ ਨਾ ਸਖੀ, ਇਹ ਜਿਹੜਾ ਸਖੀ ਹੈ, ਇਜ਼ ਦਿਸ ਦ ਸੇਮ ਸਖੀ ਜਿੱਦਾਂ ਸਖੀ ਸ਼ਹਿਬਾਜ਼ ਕਲੰਦਰ ਜਿੱਦਾਂ ਕਹਿੰਦੇ ਨੇ, ਇਹ ਉਹ ਸਖੀ ਹੈ? ਸਖੀ, ਹਾਂ ਸਖੀ ਦਾ ਮਤਲਬ ਹੁੰਦਾ ਜੈਨਰਸ। ਅੱਛਾ, ਸ਼ਹਬਾਜ਼ ਨੂੰ ਟਾਈਟਲ ਹੈ ਉਹਦਾ, ਸਖੀ ਟਾਈਟਲ ਹੈ ਸ਼ਹਬਾਜ਼ ਕਲੰਦਰ ਦਾ ਜੀ। ਸਖੀ ਦਾ ਮਤਲਬ ਜੈਨਰਸ, ਅੱਛਾ, ਵੱਡੇ ਦਿਲ ਵਾਲਾ। ਅੱਛਾ ਜੀ। ਗੱਲ ਖੋਜੀ ਲਾਈ ਦਾ ਤੁਹਾਨੂੰ ਦੱਸਦਾ, ਤੇ ਨਿਆਂ ਵਕੀਲ ਹੈ ਜੀ, ਤੇ ਇਹ ਇਨਸਾਫ ਦੀ ਵਕਾਲਤ ਵੀ ਕਰਦਾ ਹੈ। ਮਤਲਬ ਇਹ ਜਿਹੜੀ ਉਸ ਵੇਲੇ ਦੀ ਜਿਹੜੀ ਪੰਚਾਇਤ ਦਾ ਸਿਸਟਮ ਹੈ, ਇਹਦੇ ਵਿੱਚ ਵਾਰਿਸ ਸ਼ਾਹ ਉਹਨੂੰ ਵੀ ਡਾਕੂਮੈਂਟ ਕਰ ਰਿਹਾ ਹੈ ਕਿ ਇਹਨਾਂ ਮੁਖਤਲਿਫ ਜਿਹੜੇ ਅਹੁਦੇ ਸਨ ਪੰਚਾਇਤ ਦੇ ਵਿੱਚ ਉਹ ਕੀ ਹੁੰਦੇ ਸਨ। ਵੈਸੇ ਇਹ ਜਿਹੜਾ ਪੰਚਾਇਤ ਦੇ ਸਿਸਟਮ ਦੇ ਵਿੱਚ ਅਹੁਦਿਆਂ ਦਾ ਮਾਮਲਾ ਹੈ ਨਾ, ਅਸੀਂ ਇੱਕ ਵਿਚਾਰ.com 'ਚ ਪੁਰਾਣੇ ਬਹੁਤ ਹੀ ਪਹਿਲਾਂ ਅਸੀਂ ਇੱਕ ਚੋਰ ਦਾ ਛਾਪਿਆ ਸੀ ਇੰਟਰਵਿਊ, ਮਤਲਬ ਐਕਚੁਅਲ ਚੋਰ ਦਾ, ਜਿਹਨੇ ਸਾਰੀ ਉਮਰ ਚੋਰੀ ਹੀ ਕੀਤੀ ਤੇ ਹੁਣ ਬੁੱਢਾ ਹੋ ਗਿਆ ਸੀ, ਤੇ ਉਹਨੇ ਇਹ ਸਾਰੀਆਂ ਗੱਲਾਂ ਦਾ ਉਹਦੇ ਵਿੱਚ ਜ਼ਿਕਰ ਕੀਤਾ ਕਿ ਕਿਵੇਂ ਪੰਚਾਇਤ ਲੱਗਦੀ ਸੀ ਤੇ ਕੌਣ ਕੀ ਕਰਦਾ ਸੀ। ਅਗਲਾ ਬਣ ਜੀ, ਇੰਨੇ ਬੰਦ ਪੜ੍ਹ ਨਾ ਲਈਏ, ਜ਼ਰਾ ਤੁਸੀਂ ਪੜ੍ਹੋ। ਪੜ੍ਹ ਰਹੇ ਡਾਕਟਰ ਸਾਹਿਬ, ਤੁਸੀਂ ਇਸ ਤਰ੍ਹਾਂ ਤੁਹਾਨੂੰ ਬ੍ਰੇਕਿੰਗ ਮਿਲ ਜਾਏਗੀ। ਹਾਂ ਪੜ੍ਹੋ। ਚਲੋ ਮੈਂ 68 ਤੋਂ ਪੜ੍ਹ ਦੇਣਾ, ਫਿਰ ਅੱਗੋਂ ਵਾਰੀ ਸਾਰੇ ਪੜ੍ਹਨਾ। ਹਾਂਜੀ, ਨਾਲ ਨਡੀਆਂ ਘਿਨ ਚੜਖੜੇ ਨੂੰ, ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ, ਅਸੀਂ ਰੁਲਾਂਗੇ ਆਣ ਕੇ ਵਿੱਚ ਵੇੜੇ, ਸਾਡੀ ਕੋਈ ਨਾ ਲੇਗਾ ਸਾਰ ਹੀਰੇ, ਟਕੇ ਘਿਨ ਕੇ ਵੇੜਿਓਂ ਕੱਢ ਛੱਡੀ, ਸਾਨੂੰ ਠੱਗ ਕੇ ਮੂਲ ਨਾ ਮਾਰ ਹੀਰੇ, ਸਾਡੇ ਨਾਂ ਜੇ ਤੋੜ ਨਿਭਾਹਨੀ ਹੈ, ਸੱਚਾ ਦੇ ਹਾਂ ਕੌਲ ਇਕਰਾਰ ਹੀਰੇ। ਹਾਂਜੀ ਚਲੋ ਮੈਂ ਪੜ੍ਹ ਦਿੰਦੀ ਹਾਂ ਜੀ। ਜੀ। ਮੈਨੂੰ ਬਾਬਲੇ ਦੀ ਸਹੁੰ ਰਾਂਝਣਾ ਵੇ, ਮਰੇ ਮਾਂ ਜੇ ਤੁਧ ਥੀ ਮੁਖ ਮੋੜਾਂ, ਤੇਰੇ ਬਾਜ ਤੁਆਮ ਹਰਾਮ ਮੈਨੂੰ, ਤੁਧ ਬਾਜ ਨਾ ਨੈਣ ਨਾ ਅੰਗ ਜੋੜਾਂ, ख्वाजा खिजर दे बैठ के कसम खादी, थीवा सूर जे प्रीत दी रीत तोड़ा, कुड़ी हो के नैन पराण जावन, तेरे कोड़ी हो के नैन पराण जावन, तेरे बाज जे कौंत मैं होर लोड़ा। ਚੇਤਾ ਮਾਮਲੇ ਪੈਣ ਤੇ ਜ਼ੁਬੈਰ ਸਾਹਿਬ ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ, ਬਹੁਤ ਜ਼ਿਆਦਾ, ਬਹੁਤ ਘੱਟ ਆ ਰਹੀ। ਅੱਛਾ मैं पढ़नी है। अच्छा चलो पढ़ो जी पढ़ो। ਚੇਤਾ ਮਾਮਲੇ ਨਹੀਂ ਡਾਕਟਰ ਸਾਹਿਬ, ਜੈਸਾ ਜ਼ੁਬੈਰ ਸਾਹਿਬ ਨਹੀਂ ਆ ਰਹੀ ਆਵਾਜ਼ ਤੁਹਾਡੀ। ਤੁਸੀਂ ਪੜ੍ਹੋ ਕਿਸ਼ੋਰ ਜੀ। चेता मामले पैन ते छड़ जाई, इश्क जालना खड़ा दो हीलड़ाई, सच आखना ई हुने आख मैनू, एहो सच ते झूठ दा वेलड़ाई, ताब इश्क दी झलनी खरी औखी, इश्क गुरु ते जग सब चेलड़ाई, एथू छड़ ईमान जे नस जासे, अंत रोज क्यामते में लड़ाई।
ਚਲੋ ਜੀ ਅਗਲਾ ਅਮਰਜੀਤ ਜੀ। ਹਾਂਜੀ। ਤੇਰੇ ਨਾਂ ਤੋਂ ਜਾਨ ਕੁਰਬਾਨ ਕੀਤੀ, ਮਾਲ ਜੀਉ ਤੇਰੇ ਉਤੋਂ ਵਾਰਿਆ ਈ, ਪਾਸਾ ਜਾਣ ਕੇ ਸੀਸ ਦੀ ਲਾਈ ਬਾਜ਼ੀ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ, ਰਾਂਝਾ ਜੀਉ ਦੇ ਵਿੱਚ ਯਕੀਨ ਕਰਕੇ, ਮੈਰ ਚੂਚ ਕੇ ਪਾਸ ਸਿਧਾਰਿਆ ਈ, ਅੱਗੇ ਪੈਂਚਣੀ ਹੋਏ ਕਿ ਹੀਰ ਚੱਲੀ, ਕੋਲ ਰਾਂਝੇ ਨੂੰ ਜਾਏ ਖਿਲਾਰਿਆ ਈ। ਚਲੋ ਜੀ ਮਦੀਆ। Okay, forgive me in advance. Okay. ਹੀਰ ਜਾ ਕੇ ਆਖਦੀ ਬਾਬਲਾ ਵੇ, ਤੇਰੇ ਨਾਉ ਤੋਂ ਗੋਲ ਗਮਾਇਆ ਮੈਂ, ਜਿਸ ਆਪਣੇ ਹੁਕਮ ਤੇ ਰਾਜ ਅੰਦਰ ਵਿੱਚ ਸੰਦਲ ਬਾਰ ਕਢਾਇਆ ਮੈਂ, ਲਾਸਾਂ ਪੱਟ ਦਿਆਂ ਪਾਈ ਕੇ ਬਾਗ ਕਾਲੇ, ਪੀਂਗਾ ਸ਼ੋਕ ਦੇ ਨਾਲ ਪਿੰਗਾਇਆ ਮੈਂ, ਮੇਰੀ ਜਾਨ ਬਾਬੁਲ ਜੀਵੇਂ ਡੋਲ ਰਾਜਾ, ਮਾਈ ਮਹੀ ਦਾ ਢੂੰਡ ਲਾਇਆ ਮੈਂ। ਢੂੰਡ ਲਿਆਈਆਂ ਮੈਂ। ਢੂੰਡ ਲਿਆਇਆ ਮੈਂ, sorry. Very nice, Madhya. That was unprepared. ਮਦੀਆ ਹੁਣ ਮਾਹਰ ਹੁੰਦੀ ਜਾ ਰਹੀ ਹੈ। ਅੱਛਾ ਜੀ। I'm She trying. learned Punjabi so well, and stop saying sorry in advance. Don't say it. You read better than all of us. ਅੱਛਾ ਜੀ ਆਪਣਾ ਜ਼ੁਬੈਰ ਸਾਹਿਬ ਆਵਾਜ਼ ਆ ਰਹੀ ਹੈ? ਆਵਾਜ਼ ਆ ਰਹੀ ਹੈ? ਠੀਕ ਹੋ ਗਈ, ਹੁਣ ਠੀਕ ਹੋ ਗਈ। ਪਤਾ ਫਿਰ ਤਸਵੀਰ ਦੇ ਨਾਲ ਕੋਈ ਤਲਕ ਲੱਗ ਰਿਹਾ। ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਸਰਕਾਰ ਦਾ ਹੈ, ਹੱਥ ਲਾਇਆ ਪਿੰਡੇ ਤੇ ਦਾਗ ਪਾਉਂਦਾ, ਇਹ ਨਹੀਂ ਦੇ ਨਹੀਂ ਦਰਕਾਰ ਦਾ ਹੈ, ਸੁਗਰ ਚਤਰ ਤੇ ਅਕਲ ਦਾ ਕੋਟ ਡੇਡਾ, ਬੱਚੀ ਬਹੁਤ ਸੰਭਾਲ ਕੇ ਚਾਰਦਾ ਹੈ, ਮਾਲ ਆਪਣਾ ਜਾਣ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਿਗਾੜਦਾ ਹੈ, ਇੱਕੇ ਨਾਲ ਪਿਆਰ ਦੇ ਹੂੰਗ ਦੇ ਕੇ ਛੋਟਾ ਸਿੰਘ ਤੇ ਮੂਲ ਨਾ ਮਾਰਦਾ ਹੈ, ਬੱਸੇ ਨੂਰ ਅਲਾ ਦਾ ਮੁਖੜੇ ਤੇ ਮਨੋਂ ਰੱਬ ਹੀ ਰੱਬ ਚਿਤਾਰਦਾ ਹੈ। ਵੈਸੇ ਜੋ ਤੁਸੀਂ ਸਿੱਧਾ ਮੂੰਹ ਕਰਕੇ ਪੜ੍ਹਦੇ ਨਾ ਤੇ ਉਸ ਮਾਈਕ ਆਵਾਜ਼ ਪੜਦਾ, ਜੋ ਤੁਸੀਂ ਟਰਨ ਕਰਕੇ ਪੜ੍ਹਦੇ ਨਾ ਤੇ ਮਾਈਕ ਆਵਾਜ਼ ਨਹੀਂ ਪੜਦਾ। ਜਸਟ ਲੈਟਿੰਗ ਯੂ ਨੋ, ਡਾਇਰੈਕਸ਼ਨ ਦਾ ਮਸਲਾ ਹੈ ਦੇ ਨਾਲ ਤੁਹਾਡਾ। ਔਰ ਜੋ ਤੁਸੀਂ ਸਿੱਧਾ ਬੋਲਦੇ ਹੋ ਨਾ ਬਿਲਕੁਲ ਕਲੀਅਰ, ਲੇਕਿਨ ਜੋ ਤੁਸੀਂ ਇਸ ਤਰ੍ਹਾਂ ਟਰਨ ਕਰਦੇ ਨਾ ਪੜਨ ਵਾਸਤੇ ਤਾਂ ਆਵਾਜ਼ ਗਾਇਬ ਹੋ ਜਾਂਦੀ ਹੈ। ਹਾਂਜੀ ਸਹੀ ਸਾਹਿਬ ਤੁਸੀਂ ਪੜੋ। ਜੀ ਕਿਹੜੇ ਚੌਧਰੀ ਦਾ ਪੁੱਤ ਕੌਣ ਜਾਤੋਂ, ਕਿਹਾ ਅਕਲ ਸ਼ਊਰ ਦਾ ਕੋਟ ਹੈ ਨੀ, ਕੀ ਕੋ ਰਿਜ਼ਕ ਤੇ ਆਨ ਉਦਾਸ ਕੀਤਾ, ਇਸ ਨੂੰ ਕਿਹੜੇ ਪੀਰ ਦੀ ਓਟ ਹੈ ਨੀ, ਫੌਜਦਾਰ ਵਾਂਗੂ ਕਰ ਕੂਚ ਦਾਣਾ, ਮਾਰ ਜਿਉ ਨਕਾਰੇ ਦੇ ਚੋਟ ਹੈ ਨੀ। ਨਹੀਂ, ਮਾਰ ਜਿਉ ਨਕਾਰੇ ਤੇ ਚੋਟ, ਮਾਰ ਜਿਉ ਨਕਾਰੇ ਤੇ ਚੋਟ ਹੈ ਨੀ, ਕਿੰਨਾ ਜੱਟਾਂ ਦਾ ਪੋਤਰਾ ਕੌਣ ਕੋਈ, ਕਿਹੜੀ ਗੱਲ ਦੀ ਐਸ ਨੂੰ ਤਰੋਟ ਹੈ ਨੀ। ਹਾਂਜੀ ਬੀਬਾ ਜੀ ਤੁਸੀਂ ਅਗਲਾ ਪੜ੍ਹ ਦਿਓ। ਅੱਛਾ ਜੀ। ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ, ਉਹਦਾ ਬੂਪੜਾ ਮੁਖ ਤੇ ਨੈਣ ਨਿੰਮੇ, ਕੋਈ छैल ਜਿਹੀ ਉਹਦੀ ਡੀਲ ਹੈ ਜੀ, ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖੀ ਜਿਉਂ ਦਾ ਨਹੀਂ ਬਖੀਲ ਹੈ ਜੀ, ਗੱਲ ਸੋਹਣੀ ਪਰੇ ਦੇ ਵਿੱਚ ਕਰਦਾ, ਖੋਜੀ ਲਾਏ ਤੇ ਨਿਆਉ ਵਕੀਲ ਹੈ ਜੀ। ਹਾਂਜੀ ਅਗਲਾ ਬਣ ਜੀ। ਅੱਛਾ ਡਾਕਟਰ ਸਾਹਿਬ ਇੱਕ ਮੈਨੂੰ ਕੁਐਸਚਨ ਸੀਗਾ ਕਿ ਆਪਾਂ ਜਿਹੜਾ ਪਿੱਛੇ ਲਾਈਨ ਪੜ੍ਹ ਕੇ ਹਟੇ, ਫੌਜਦਾਰ ਵਾਂਗੂ ਕਰ ਕੂਚ ਧਾਣਾ, ਮਾਰ ਜਿਵੇਂ, ਇੱਥੇ ਨਕਾਰੇ ਆ ਕਿ ਨਗਾਰੇ ਦੇ ਚੋਟ ਹੈ ਨੀ? ਨਕਾਰੇ। ਨਕਾਰਾ ਅੱਛਾ ਡਾਕਟਰ ਸਾਹਿਬ ਨਗਾਰਾ ਲੇਟਰ ਇਹਦੀ ਇੱਕ ਸ਼ਕਲ ਇਸ ਲਫ਼ਜ਼ ਦੀ ਨਕਾਰੀ। ਬਿਲਕੁਲ ਨਗਾਰਾ ਜਿਹੜਾ ਨਾ ਉਹ ਨਗਾਰਾ ਦੋ ਡਿਫਰੈਂਟ ਇਨਸਟਰੂਮੈਂਟਸ ਨਹੀਂ ਡਾਕਟਰ ਸਾਹਿਬ। ਨਕਾਰਾ ਜਿਹੜਾ ਆ ਉਹ ਟਰੰਪਟ ਟਾਈਪ ਆ ਤੇ ਨਗਾਰਾ ਜਿਹੜਾ ਆ ਉਹ ਢੋਲ ਆ। They are two different instruments.
ਨਕਾਰਾ ਤੇ ਉਹ ਨਕਾਰਾ ਤੇ ਬੇਸਿਕਲੀ ਢੋਲ ਹੈ ਨਾ। ਤੇ ਨਗਾੜਾ ਵੀ ਢੋਲ ਹੀ ਹੈ। ਉਹ ਸਿੰਗਲ ਸਾਇਰੀ ਡਾਕਟਰ ਸਾਹਿਬ, ਉਹ ਸਿੰਗਲ ਸਾਇਰੀ ਨਾ ਜਿਹੜਾ ਟ੍ਰੈਡੀਸ਼ਨਲੀ ਬਾਦਸ਼ਾਹ ਤੇ ਨਕਾਰਾ ਵਜਾ ਕੇ ਤੇ ਐਲਾਨ ਕਰਦੇ ਹੁੰਦੇ ਸਨ, ਬ੍ਰੌਡਕਾਸਟ ਕਰਦੇ ਹੁੰਦੇ ਸਨ ਜਾ ਕੇ। ਉਹ ਢੋਲ ਹੁੰਦਾ ਸੀ ਨਾ। ਜੀ ਜੀ ਮੇਰੇ ਖਿਆਲ ਤੇ ਕੀ ਹੈ ਜੀ, ਮੇਰਾ ਖਿਆਲ ਸੀ ਨਕਾਰਾ ਜਿਹੜਾ ਉਹ ਪ੍ਰੀਮਿਟਿਵ ਸ਼ਕਲ ਹੈ ਇਸ ਲਫ਼ਜ਼ ਦੀ, ਤੇ ਨਗਾਰਾ ਜਿਹੜਾ ਲੇਟਰ ਇਹਦੀ ਸ਼ਕਲ ਬਣ ਗਈ ਸ਼ਾਇਦ ਓਵਰ ਦਾ ਪੀਰੀਅਡ ਆਫ ਟਾਈਮ ਉਰਦੂ ਚ ਆ ਕੇ ਸ਼ਾਇਦ। ਨਹੀਂ, ਉਹ ਇੰਜ ਹੈ, ਉਹ ਇੰਜ ਵੀ ਹੈ ਨਾ ਕਿ ਜ਼ੁਬਾਨਾਂ ਦੇ ਵਿੱਚ ਕਾਫ ਤੇ ਗਾਫ ਜਿਹੜੇ ਨੇ ਉਹ ਇੱਕ ਦੂਜੇ ਨੂੰ ਰਿਪਲੇਸ ਕਰ ਦਿੰਦੇ ਨੇ। ਬਿਲਕੁਲ 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 ਜੀ ਜੀ। ਕਹੇ ਡੋਗਰਾਂ ਜੱਟਾਂ ਦੇ ਨਿਆਉ ਜਾਣੇ, ਪਰੇ ਵਿੱਚ ਬੁਲਾਵੜੇ ਲਾਈਆਂ ਦੇ। ਇਹ ਜਿਹੜਾ ਹੈ ਇਹ ਡੋਗਰਾਂ ਤੇ ਜੱਟਾਂ ਦੇ ਜਿਹੜੇ ਇਨਸਾਫ ਦੇ ਅਸੂਲ ਨੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਪਰੇ ਵਿੱਚ ਬੁਲਾਵੜੇ ਲਾਈਆਂ ਦੇ, ਬੁਲਾਵੜੇ ਦਾ ਮਤਲਬ ਭੁਲੇਖੇ ਪਾਉਣੇ, ਮਿਸਲੀਡਿੰਗ ਸਟੇਟਮੈਂਟਸ। ਤੇ ਇਹ ਜਿਹੜੇ ਲਾਈਆਂ ਦੇ ਬੁਲਾਵੜੇ ਹੁੰਦੇ ਨੇ, ਲਾਈਆਂ ਦੀ ਜਿਹੜੀ ਕਨਕੌਕਟਡ ਜਿਹੜੀ ਸਟੇਟਮੈਂਟਸ ਹੁੰਦੀਆਂ ਨੇ, ਇਹ ਉਹਨਾਂ ਨੂੰ ਵੀ ਜਾਣਦਾ ਹੈ। ਪਾਰ ਚੀਰ ਕਰਦਾ ਕੱਢ, ਪਾਰ ਚੀਰ ਪਾਰ ਚੀੜ ਕਰ ਜਾਣਦਾ ਕੱਢ ਦੇਸੋਂ, ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ। ਇਹ ਜਿਹੜਾ ਹੈ ਉਹ ਜਿਹੜੀ ਪਾੜ ਚੀਰ ਕਰਨਾ ਦਾ ਮਤਲਬ ਬੇਸਿਕਲੀ ਐਨਾਲਿਸਿਸ ਕਰਨਾ ਜਾਂ ਚੀਜ਼ਾਂ ਨੂੰ ਉਹਨਾਂ ਦੀਆਂ ਡਿਫਰੈਂਟ ਫਾਰਮਸ ਦੇ ਵਿੱਚ ਦੇਖਣਾ। ਪਾੜ ਚੀਰ ਕਰ ਜਾਣ ਦਾ ਕੱਢ ਦੇਸੋਂ, ਮਤਲਬ ਇਹਦੇ ਚ ਜਿਹੜੀ ਇੰਪਲਾਈਡ ਹੈ ਨਾ ਕਾਨਸੈਪਟ, ਉਹ ਇਹ ਹੈ ਕਿ ਜੇ ਫਰਜ਼ ਕਰੋ ਇੱਕ ਜਗ੍ਹਾ ਤੇ ਚੋਰੀ ਹੋਈ ਹੈ ਤੇ ਖੋਜੀ ਜਿਹੜਾ ਉਹਨੇ ਉਹਨੇ ਖੁਰਾ ਕੱਢ ਕੇ ਤੇ ਅਗਲੇ ਪਿੰਡ ਪਹੁੰਚਾ ਦਿੱਤਾ ਕਿ ਇਹ ਚੋਰ ਇੱਥੋਂ ਚੋਰੀ ਕਰਕੇ ਤੇ ਇਸ ਪਿੰਡ ਗਿਆ ਸੀਗਾ। ਹੁਣ ਉਹ ਜਿਹੜਾ ਪਿੰਡ ਹੈ ਉਸ ਦਾ ਇਹ ਫਰਜ਼ ਹੈ ਕਿ ਜਾਂ ਤੇ ਉਹ ਚੋਰ ਦੇਣ ਤੇ ਜਾਂ ਉਹ ਚੋਰ ਦਾ ਖੁਰਾ ਆਪਣੇ ਪਿੰਡੋਂ ਬਾਹਰ ਨਿਕਲਦਾ ਦੱਸਣ। ਇਹਨੂੰ ਕਹਿੰਦੇ ਨੇ ਪਾੜ ਚੀਰ ਕਰ ਜਾਣ ਦਾ ਕੱਢ ਦੇਸੋਂ। ਠੀਕ ਹੈ ਜੀ। ਕਿਸ ਗੱਲ ਤੋਂ ਰੁੱਸ ਕੇ ਉੱਠ ਆਇਆ, ਕੀਕਰ ਬੋਲਿਆ ਨਾਲ ਭਰਜਾਈਆਂ ਦੇ। ਇਹਦੇ ਸਾਫ਼ ਹੀ ਹੈ, ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ। ਵਾਰਿਸ ਸ਼ਾਹ ਦੇ ਦਿਲ ਤੇ ਇਸ਼ਕ ਆਇਆ, ਦਿਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ। ਤੇ ਵਾਰਿਸ ਸ਼ਾਹ ਦੇ ਦਿਲ 'ਚ ਸ਼ੌਕ ਪੈਦਾ ਹੋ ਗਿਆ ਕਿ ਉਹਨੇ ਸਿਆਲਾਂ ਦੀਆਂ ਕੁੜੀਆਂ ਜਿਹੜੀਆਂ ਨੇ, ਸਿਆਲਾਂ ਦੀਆਂ ਜਾਈਆਂ, ਸਿਆਲਾਂ ਦੀਆਂ ਜੰਮੀਆਂ ਕੁੜੀਆਂ ਉਹਨੇ ਵੇਖਣੀਆਂ ਨੇ। ਅਗਲਾ ਬੰਦ ਜੀ, ਲਾਈ ਹੋ ਕੇ ਮਾਮਲੇ ਦੱਸ ਦਿੰਦਾ, ਮੁਨਸਫ ਹੋ ਵੱਡੇ ਫਾਹੇ ਫੇੜਿਆਂ ਦੇ। ਇਹ ਪੰਚਾਇਤ ਦਾ ਮੈਂਬਰ ਹੋ ਕੇ ਤੇ ਜਿਹੜੀ ਮਾਮਲਾ ਹੁੰਦਾ ਹੈ ਉਹਨੂੰ ਸਾਫ਼-ਸਾਫ਼ ਦੱਸ ਦਿੰਦਾ ਹੈ। ਤੇ ਇਹ ਵੱਡੇ ਜਿਹੜੇ ਝਗੜੇ, ਫਾਹੇ ਫੇੜੇ, ਜਿਹੜੇ ਵੱਡੇ ਝਗੜੇ, ਉਹਨਾਂ ਦੇ ਵਿੱਚ ਇਨਸਾਫ ਕਰ ਦਿੰਦਾ ਹੈ। ਵਰੀ ਘੱਤ ਕੇ ਕਹੀ ਦੇ ਪਾੜ ਲਾਏ। ਵਰੀ ਹੁੰਦੀ ਹੈ ਉਹ ਰੱਸੀ ਜਿਹਦੇ ਨਾਲ ਜ਼ਮੀਨ ਨੂੰ ਪੈਮਾਇਸ਼ ਕੀਤਾ ਜਾਂਦਾ ਹੈ। ਵਰੀ ਘੱਤ ਕੇ ਯਾਨੀ ਪਹਿਲੇ ਇਹ ਰੱਸੀ ਨਾਲ ਮਿਣਦਾ ਜਗ੍ਹਾ ਨੂੰ, ਕਈ ਦੇ ਪਾੜ ਲਾਏ ਤੇ ਫਿਰ ਉੱਥੇ ਕਈ ਦੇ ਜਿਹੜੇ ਨੇ ਉਹ ਟੱਕ ਲਾ ਦਿੰਦਾ ਹੈ। ਕਈ ਕੀ ਹੁੰਦੀ ਹੈ ਭਲਾ? कुदाल डॉक्टर साहब, ਜ਼ਮੀਨ ਖੋਦਣਾ ਸੀ ਡਾਕਟਰ ਸਾਹਿਬ, ਪੌਦੇ ਸ਼ੌਦੇ ਉਗਾਉਣ ਸੇ, ਤੇ ਜ਼ਮੀਨ ਪੱਧਰੀ ਕਰਨ ਵਾਸਤੇ ਕਈ ਨਾਲ ਜ਼ਮੀਨ ਖੋਦੀ ਦੀ ਹੈ। ਚਲੋ ਠੀਕ ਹੈ, ਤੁਹਾਨੂੰ ਪਤਾ ਹੈ।
ਡਾਕਟਰ ਸਾਹਿਬ ਰੋਜ਼ ਘਰੇ ਦਾ ਘਰ ਹੈ ਹੀ, ਮੈਂ ਵੀ ਰੱਖੀ ਯਾਰ ਹੈ। ਉਹ ਮੇਰੀ ਇੱਕ ਜਿਹੜੀ ਪਹਿਲੀ ਕਲਾਸ ਸੀ ਨਾ, ਉਹਨਾਂ ਨੂੰ ਕਈ ਦੇ ਬਾਰੇ ਚ ਸਮਝਾਉਣਦਿਆਂ ਵੀ ਮੈਨੂੰ 2 ਦਿਨ ਲੱਗ ਗਏ ਸਨ। ਉਹਨਾਂ ਨੂੰ ਕਈ ਦਾ ਨਹੀਂ ਪਤਾ। ਉਹ ਤੁਸੀਂ ਬੱਚੇ ਪੜ੍ਹਾ ਰਹੇ ਹੋਗੇ ਨਾ, ਇੱਥੇ ਤੁਸੀਂ ਬਜ਼ੁਰਗ ਪੜ੍ਹਾ ਰਹੇ ਹੋ। ਕਈ ਉਮਰ ਚ ਤਾਂ ਤੁਹਾਡੇ ਨਾਲੋਂ ਜ਼ਿਆਦਾ ਬਜ਼ੁਰਗ ਸਨ। ਸਈਦ ਸਾਹਿਬ ਬੜੀ- ਆਪਣੀ ਗੱਲ ਕਰੋ। ਮੈਂ ਆਪਣੀ ਕਰ ਰਿਹਾ ਜੀ। ਡਾਕਟਰ ਸਾਹਿਬ ਤੇ ਹਾਲੇ ਉਹਨਾਂ ਬੱਚਿਆਂ 'ਚ ਹੀ ਸ਼ਾਮਲ ਨੇ। ਮੈਂ ਤੇ ਸਦਾ ਦਾ ਬੱਚਾ ਹਾਂ, ਬੱਚਾ ਹੀ ਰਹਿਣਾ ਮੈਂ। ਤੇ ਬੱਚੇ ਜਾਣਾ ਸੀ ਇੱਥੋਂ। ਵਰੀ ਗੱਤ ਕੇ ਕਈ ਦੇ ਪਾੜ ਲਾਏ, ਸੱਥੋਂ ਕੱਢ ਦਿੰਦਾ ਖੋਜ ਜਿਹੜਿਆਂ ਦੇ। ਤੇ ਜਿਹੜੀ ਮਜਲਿਸ ਜਾਂ ਪੰਚਾਇਤ ਹੁੰਦੀ ਹੈ, ਉਹਦੇ ਵਿੱਚੋਂ ਜਿਹੜੇ ਖੋਜ ਦੇ ਝਗੜੇ ਹੁੰਦੇ ਨੇ ਉਹਨਾਂ ਨੂੰ ਕੱਢ ਦਿੰਦਾ ਹੈ। ਧਾੜਾ ਧਾੜਵੀ ਤੋਂ ਮੋੜ ਲਿਆਉਂਦਾ ਹੈ। ਜਿਹੜਾ ਆਪਣਾ ਧਾੜਵੀ ਯਾਨੀ ਡਾਕੂ ਤੋਂ ਜਿਹੜਾ ਡਾਕੇ ਦਾ ਸਮਾਨ ਹੈ ਉਹਨੂੰ ਵਾਪਸ ਲੈ ਆਉਂਦਾ ਹੈ। ਠੰਡ ਪਾਮ ਦਾ ਵਿੱਚ ਬਖੇੜਿਆਂ ਦੇ, ਤੇ ਜਿਹੜੇ ਝਗੜੇ ਤੇ ਹੁੰਦੇ ਨੇ ਉਹਨਾਂ ਦੇ ਵਿੱਚ ਠੰਡ ਪਾ ਦਿੰਦਾ ਹੈ। ਸਭਾ ਰਹੀ ਰਮਨੀ ਨੂੰ ਸਾਂਭ ਲਿਆਵੇ, ਤੇ ਮੱਝਾਂ ਦੇ ਵਿੱਚੋਂ ਜਿਹੜੀ ਪਿੱਛੇ ਰਹਿ ਜਾਂਦੀਆਂ ਨੇ ਜਾਂ ਗਵਾਚੀਆਂ ਹੋਈਆਂ ਹੁੰਦੀਆਂ ਨੇ ਉਹਨਾਂ ਨੂੰ ਸੰਭਾਲ ਕੇ ਲੈ ਆਉਂਦਾ ਹੈ। ਅੱਖੀ ਵਿੱਚ ਰੱਖੇ ਵਾਂਗ ਹੇੜਿਆਂ ਦੇ, ਤੇ ਆਪਣੇ ਅੱਖਾਂ ਦੇ ਵਿੱਚ ਇਹ ਉਹਨਾਂ ਸਾਰੀਆਂ ਨੂੰ ਮੱਝਾਂ ਨੂੰ ਇੰਜ ਰੱਖਦਾ ਹੈ ਜਿਵੇਂ ਸ਼ਿਕਾਰ ਨੂੰ ਰੱਖਦਾ ਹੈ। ਸ਼ਿਕਾਰੀ ਦੀ ਅੱਖ ਵਾਂਗ ਦੇਖਦਾ ਹੈ। ਸਈਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ, ਜਿੱਥੇ ਨਿਤ ਪਾਉਂਦੇ ਲੱਖ ਭੇੜਿਆਂ ਦੇ। ਤੇ ਇਹ ਜਿਹੜਾ ਰਾਂਝਾ ਹੈ ਇਹ ਕਈਆਂ ਜਵਾਨਾਂ ਦੇ ਬਰਾਬਰ ਹੈ। ਤੇ ਇਹਦੇ ਵਿੱਚ ਇੱਥੇ ਜਿੱਥੇ ਕਿ ਹਮੇਸ਼ਾ ਝਗੜੇ ਹੁੰਦੇ ਰਹਿੰਦੇ ਨੇ, ਇਹੋ ਜਿਹੇ ਬੰਦੇ ਦੀ ਹੀ ਲੋੜ ਹੈ। ਸਰ ਇਹਦੇ ਵਿੱਚ ਦੇਖੋ ਉਹਦੀ ਇੰਟੈਲੀਜੈਂਸ ਦਿਖਾਈ ਗਈ ਹੈ ਹੀਰ ਦੀ, ਕਿ ਹਾਊ ਸ਼ੀ ਇਜ਼ ਥਿੰਕਿੰਗ ਔਨ ਹਰ ਫੀਟ, ਕਿ ਉਹਨੂੰ ਕਿਸ ਤਰ੍ਹਾਂ ਦਲੀਲ ਪੇਸ਼ ਕਰ ਰਹੀ ਹੈ ਬਾਪ ਨੂੰ। ਆਹੋ, ਉਹ ਕਰਤੇ ਰਹੀ ਹੈ ਕਿ ਜਿਹੜਾ ਉਸ ਵੇਲੇ ਦਾ ਪ੍ਰੋਬਲਮ ਸੀਗੀਆਂ ਜਿਹੜੀਆਂ ਪ੍ਰੋਬਲਮ ਸੀ, ਤੇ ਉਹਦੇ ਵਿੱਚ ਜਿਹੜੇ ਸਮਝਦਾਰ ਬੰਦੇ ਹੁੰਦੇ ਸਨ ਹਾਂ ਉਹਨਾਂ ਵਿੱਚ ਕੀ ਸਿਫਤਾਂ ਹੁੰਦੀਆਂ ਸਨ, ਹਾਂ ਉਹ ਸਾਰੀਆਂ ਉਹ ਰਾਂਝੇ ਦੇ ਨਾਂ ਲਾ ਰਹੀ ਹੈ। ਰਾਂਝੇ ਦਾ ਰੈਜ਼ੂਮੇ ਤਿਆਰ ਕਰ ਰਹੀ ਡਾਕਟਰ ਸਾਹਿਬ। ਸਿਪਰ ਸਰ ਇਹ ਵੀ ਦੱਸ ਰਹੀ ਹੈ ਨਾ ਕਿ ਵੀ ਕੀ ਉਸ ਮੁਆਸ਼ਰੇ ਦੇ ਵਿੱਚ ਕਿਹੜੀਆਂ ਪ੍ਰੋਬਲਮ ਸੀਗੀਆਂ, ਉਹਨਾਂ ਵੱਲ ਵੀ ਇਸ਼ਾਰਾ ਹੈ। ਬਿਲਕੁਲ ਪਸ਼ੂਪਾਲੀ ਹਾਂ, ਮਤਲਬ ਉਹਨਾਂ ਨੂੰ ਵੀ ਵਾਰਿਸ਼ਾ ਡਾਕੂਮੈਂਟ ਕਰ ਰਿਹਾ ਹੈ ਨਾ। ਪਸ਼ੂਪਾਲੀ ਦੀਆਂ। ਠੀਕ ਉਸ ਜ਼ਮਾਨੇ 'ਚ ਇਨਸਾਫ ਕਿਵੇਂ ਹੋਣਾ, ਇਨਵੈਸਟੀਗੇਸ਼ਨ ਕਿਵੇਂ ਹੋਣੀ ਆ, ਕੀ ਕੁਛ ਮਤਲਬ ਕਿਸ ਟਾਈਪ ਦਾ ਡਿਫਰੈਂਟ ਜ਼ਮਾਨਾ ਸੀ ਉਹ। ਦੇਖੋ ਜੀ ਕੀ ਕਹਿੰਦੇ ਹੋ ਕਿਸ਼ਵਰ ਜੀ? ਡਾਕਟਰ ਸਾਹਿਬ ਮਿੱਕੀ ਨਾ 2 ਚੀਜ਼ਾਂ ਬੜੀਆਂ ਇੰਟਰਸਟਿੰਗ ਲੱਗੀਆਂ। ਇੱਕ ਤੇ ਇਹ ਕਿ ਵਾਰਿਸ ਸ਼ਾਹ ਜਿਹੜਾ ਹੈ ਨਾ, ਜ਼ਨਾਨੀਆਂ ਨੇ ਮੂੰਹ ਚੋਂ ਕਹਿਲਵਾ ਰਿਹਾ ਹੈ, ਤੇ 2 ਬੜੇ ਡਿਫਰੈਂਟ ਵਿਊਜ਼। ਉਸਨੀ ਭਾਬੀਆਂ ਨੇ ਮੂੰਹ ਚੋਂ ਸੁਣੋ ਤੇ ਰਾਂਝੇ ਨੇ ਬਿਲਕੁਲ ਮੁਖਤਲਿਫ ਇੱਕ ਸਿਫਤ ਦਿਸਣੀ ਕਿ ਇਹ ਕੋਈ ਕੰਮ ਨਹੀਂ ਕਰਨਾ, ਬਸ ਇਹ ਵੰਜਲੀ ਘਿਨੀ ਫਿਰਨਾ ਰਹਿਣਾ। ਇਹ ਉਸਨੀ ਤਬੀਅਤ ਜਿਹੜੀ ਠੀਕ ਹੈ, ਇੱਕ ਉਹਨਾਂ ਨੇ ਆਪਣਾ ਵੀ ਇੱਕ ਅੰਦਰ ਇੱਕ ਜਿਹੜਾ ਕਿ ਆਖੇ ਨਾ, ਇੱਕ ਉਹਨਾਂ ਦਾ ਗੁੱਸਾ ਸਾ ਜਾਂ ਇੱਕ ਉਹਨਾਂ ਦਾ ਹਸਦ ਆ। ਪਰ ਤੁਸਾਂ ਕੀ ਲੱਗਣਾ ਕਿ ਅੱਛਾ ਫਿਰ ਰਾਂਝਾ ਇਸੇ ਤਰ੍ਹਾਂ ਨਾ ਉਸੀ ਨਾਜ਼ੁਕ ਮਜ਼ਾਜ ਜਾਂ ਮਾਸ਼ਰੇ 'ਚ ਜਾਂ ਜਿਹੜਾ ਗ੍ਰਾਂ ਆ ਉਸ 'ਚ ਉਸਨੀ ਕੋਈ ਰੁਤਬਾ ਨਹੀਂ ਕੋਈ। ਹੁਣ ਹੀਰ ਨੇ ਮੂੰਹ ਵਿੱਚੋਂ ਤੁਸਾਂ ਸੁਣਨੇ ਪਿਓ, ਤੁਸਾਂ ਕੀ ਲੱਗਣਾ ਕਿ ਬੜਾ ਰਿਸਪੈਕਟਡ ਬੰਦਾ ਆ, ਕੋਈ ਉਸਨਾ ਬੜਾ ਰੁਤਬਾ ਆ, ਕਿਉਂਕਿ ਉਹ ਫੈਸਲੇ ਵੀ ਕਰਾਉਣਾ ਪਿਆ, ਉਹ ਇਹ ਸਾਰੀਆਂ ਰੱਸੀ ਕੀ ਨਿਪਮਾਇਸ਼ ਵੀ ਕਰਨਾ ਪਿਆ, ਲਿਹਾਜ਼ਾ ਜ਼ਿੰਮੇਦਾਰ ਬੰਦਾ ਵੀ ਆ। ਤੇ ਇਹ ਜਿਹੜਾ ਕੰਟਰਾਸਟਿੰਗ ਇਮੇਜਰੀ ਹੈ ਨਾ, ਇਹ ਬਹੁਤ ਚੰਗੀ ਮਿੱਕੀ ਲੱਗੀ। ਹਾਂਜੀ ਬਿਲਕੁਲ। ਵੈਸੇ ਤੇ ਇਹ ਹੈ ਕਿ ਜਿਹੜੀ ਆਪਣਾ ਕਿਸ਼ਵਰ ਦੀ ਜਿਹੜੀ ਫਿਊਡਲ ਸੁਸਾਇਟੀ ਹੈ ਨਾ, ਉਹਦੇ ਵਿੱਚ ਜਿਹੜੇ ਹਾਇਰ ਸਕਿੱਲ ਦੇ ਲੋਕ ਹੁੰਦੇ ਨੇ, ਜਿਹੜੇ ਵੀ ਹਾਇਰ ਸਕਿੱਲ ਦੇ ਲੋਕ ਹੁੰਦੇ ਨੇ, ਉਹਨਾਂ ਨੂੰ ਬਿਲਕੁਲ ਥੱਲੇ ਮੰਨਿਆ ਜਾਂਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਪਿੰਡ ਦੇ ਵਿੱਚ ਦੇਖੋ,
ਜਿਹੜਾ ਹਲ ਵਾਹੁਣਾ ਵਾਹੀ ਬੀਜੀ ਕਰਨੀ ਆ, ਇਹ ਸਿੰਪਲੈਸਟ ਜਾਬ ਹੈ। ਇਹਦੇ ਨਾਲੋਂ ਜਿਹੜਾ ਜੁਲਾਈ ਦਾ ਕੱਪੜਾ ਉਣਨਾ ਜਾਂ ਲੋਹਾਰ ਤਰਖਾਨ ਦਾ ਚੀਜ਼ਾਂ ਬਣਾਉਣਾ, ਉਹ ਜ਼ਿਆਦਾ ਸੋਫਿਸਟੀਕੇਟਡ ਸਕਿੱਲਸ ਨੇ। ਇਸੇ ਲਈ ਤੁਸੀਂ ਦੇਖੋ ਕਿ ਜਦੋਂ ਇਹ ਯੂਰਪ ਵਿੱਚ ਇਨਕਲਾਬ, ਇੰਡਸਟਰੀਅਲ ਇਨਕਲਾਬ ਆਇਆ ਤੇ ਸਾਡੇ ਹਾਂ ਤਬਦੀਲੀ ਆ ਰਹੀ ਹੈ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ, ਤੇ ਇਹ ਜਿਹੜੀ ਸਕਿਲਡ ਕਮੀ ਜ਼ਾਤ ਦੇ ਲੋਕ ਸਨ, ਇਹ ਸ਼ਹਿਰਾਂ 'ਚ ਜਾ ਕੇ ਇਹ ਬਹੁਤ ਪ੍ਰਾਸਪਰ ਹੋਏ ਨੇ, ਕਿਉਂਕਿ ਇਹਨਾਂ ਕੋਲ ਕੋਈ ਸਕਿੱਲ ਹੈਗੀ ਸੀ ਵੇਚਣ ਲਈ। ਇੱਕ ਜਿਹੜਾ ਸਿੰਪਲ ਪੈਜ਼ੈਂਟ ਹੈ ਜਿਹਨੂੰ ਸਵਾਏ ਹਲ ਵਾਹੁਣ ਦੀ ਹੋਰ ਕੁਛ ਨਹੀਂ ਆਉਂਦਾ, ਉਹ ਉਸ ਪਿੰਡ ਚੋਂ ਨਿਕਲ ਕੇ ਕਿਤੇ ਜਾ ਕੇ ਕੀ ਵੇਚੇਗਾ। ਇਸ ਲਈ ਜਿਹੜੀ ਸਕਿੱਲ ਹੈ ਇਹ ਸ਼ੁਰੂ ਸੁਸਾਇਟੀ ਦੇ ਵਿੱਚ ਉੱਤੇ ਥੱਲੇ ਕੀਤੀ ਹੁੰਦੀ ਹੈ। ਅੱਛਾ ਜੀ, ਅਗਲਾ ਜੀ, ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ, ਮਨੀ ਦੇ ਸੰਭਾਲ ਕੇ ਸਾਰੀਆਂ ਨੀ। ਇਹ ਤੇ ਸਾਫ਼ ਹੀ ਹੈ ਕਿ ਅਸੀਂ ਤੇਰਾ ਮੰਨ ਲਈ ਗੱਲ, ਇਹਨੂੰ ਮੱਝਾਂ ਜਿਹੜੀਆਂ ਨੇ ਸੰਭਾਲ ਕੇ ਸਾਰੀਆਂ ਦੇ ਦੇ। ਖਬਰਦਾਰ ਰਹੇ ਮੱਝੀ ਵਿੱਚ ਖੜਾ, ਮੱਝਾਂ ਦੇ ਵਿੱਚ ਖਬਰਦਾਰ, ਬਿਲਕੁਲ ਅਲਰਟ ਹੋ ਕੇ ਖੜਾ ਰਵੇ। ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨਹੀਂ। ਰਲਾ ਕਰੇ ਨਹੀਂ ਨਾਲ ਖੰਦੀਆਂ ਦੇ, ਇਸ ਕਦੇ ਨਹੀਂ ਮੱਝੀ ਚਾਰੀਆਂ ਨਹੀਂ। ਇਹ ਜਿਹੜਾ ਹੈ ਇਹ ਜਿਹੜਾ ਹੈ ਇਹ ਖੰਦੀਆਂ ਦਾ ਕਿਹਨੂੰ ਭੁੱਲ ਗਿਆ, ਕੀ ਮਤਲਬ ਹੈ ਇਹਦਾ? ਖੰਦੀਆਂ ਜਿਹੜੇ ਦੂਜਿਆਂ ਦੇ, ਦੂਜਿਆਂ ਦਾ ਵਾ ਗਿਆ। ਆਹੋ 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 ਆਹੋ, ਮਤਲਬ ਜਿਹੜੀਆਂ ਆਪਣੀਆਂ ਤੇ ਦੂਜੀਆਂ ਦੇ ਵਿੱਚ ਰਲਾ ਨਾ ਕਰ ਦੋ, ਕਿਉਂਕਿ ਇਹਨੇ ਮੱਝਾਂ ਕਦੀ ਚਾਰੀਆਂ ਨਹੀਂ, ਇਹਨੂੰ ਪਤਾ ਨਹੀਂ ਹੈਗਾ ਕਿ ਕਿਵੇਂ ਕਿਵੇਂ ਡਿਫਰੈਂਸ਼ੀਏਟ ਕਰਨਾ ਹੈ। ਮੱਤਾਂ ਖੇਡ ਰੁੱਝੇ ਖਿੜ ਜਾਣ ਮੱਝੀ, ਇਹ ਖੇਡ ਦੇ ਵਿੱਚ ਕਿਸੇ ਵਿੱਚ ਪੈ ਜਾਵੇ, ਖੜ ਜਾਣ, ਗਵਾਚ ਜਾਣ, ਤੇ ਮੱਝਾਂ ਕਿਤੇ ਗਵਾਚ ਜਾਣਗੀਆਂ। ਹੋਣ ਪਿੰਡ ਦੇ ਵਿੱਚ ਖੁਆਰੀਆਂ ਨਹੀਂ, ਤੇ ਪਿੰਡ ਵਿੱਚ ਫਿਰ ਸਾਡੀ ਇਸ ਗੱਲ ਦੇ ਉੱਤੇ ਬੜੀ ਬਦਨਾਮੀ ਹੋਵੇਗੀ। ਅਗਲਾ ਡਾਕਟਰ ਸੌਰੀ ਟੂ ਇੰਟਰਰਪਟ, ਮਾੜੇ ਸਾਹਮਣੇ ਜਿਹੜੇ ਨਾ ਦੋ ਟੈਕਸਟ ਖੁੱਲੇ ਤੇ ਦੂਸਰੇ ਚ ਕੁੰਡੀਆਂ, ਇੱਕ ਖੰਡੀਆਂ ਨਹੀਂ ਕੁੰਡੀਆਂ ਲਿਖਿਆ ਆ, ਤੇ ਕੁੰਡੀਆਂ ਅਸਾਂ ਬੈਲਾਂ ਕੀ ਤੇ ਮੱਝਾਂ ਕੀ ਆਖੜਿਆ ਨਾ, ਕਿ ਉਹਨਾਂ ਨੇ ਕੁੰਡਲੇ ਸਿੰਘ ਹੋਣੇ। ਆਹੋ, ਪਰ ਉਹਦੀ ਹਾਂ ਨਹੀਂ, ਉਹ ਤੁਹਾਡੀ ਗੱਲ ਸਹੀ ਹੈ, ਪਰ ਉਹ ਜੇ ਉਹਨੂੰ ਕੁੰਡੀਆਂ ਮੰਨਿਆ ਜਾਏ ਨਾ, ਜਿਨ੍ਹਾਂ ਦੇ ਸਿੰਘ ਮੁੜੇ ਹੋਏ ਹੁੰਦੇ ਨੇ, ਤੇ ਉਹਦੇ ਨਾਲ ਸੈਂਸ ਨਹੀਂ ਬਣਦੀ ਕਿ ਕਿੰਨਾਂ ਦੇ ਨਾਲ ਖੇੜੇ। ਮਤਲਬ ਜਿਹੜੀਆਂ ਕੁੰਡੀਆਂ ਨੇ ਉਹਨਾਂ 'ਚ ਕੀ ਸਿਫਤ ਹੈ ਜਿਹੜੀ ਨਾਨ ਕੁੰਡੀਆਂ 'ਚ ਨਹੀਂ ਹੈ। ਜੀ ਜੀ ਠੀਕ। ਜ਼ਿਆਦਾਤਰ ਟੈਕਸਟ ਦੇ ਵਿੱਚ ਖੰਡੀਆਂ ਲਿਖਿਆ ਹੈ ਡਾਕਟਰ ਸਾਹਿਬ। ਹਾਂਜੀ, ਖੰਡੀਆਂ ਹੀ ਹੈ, ਖੰਡੀਆਂ ਹੀ ਹੈ, ਖੰਡੀਆਂ ਹੀ ਮੇਰੇ ਕੋਈ। ਹਾਂਜੀ, ਖੰਡੀਆਂ ਹੀ ਹੈ, ਖੰਡੀਆਂ ਹੀ। ਉਹ ਯਾਰ, ਉਹ ਜ਼ੁਬੈਰ ਸਾਹਿਬ ਤੁਹਾਡੇ ਕੋਲ ਮੈਨੂੰ ਆਪਣੀ ਜਿਹੜਾ ਵਾਰਸਨਾਮੇ ਦੀ ਜਿਹੜੀ ਪਹਿਲੀ ਵਾਲੀਅਮ ਹੈ ਉਹਦੀ ਐਕਸੈਸ ਨਹੀਂ ਹੈਗੀ, ਤੇ ਇਸ ਵਾਸਤੇ ਉਹਦੇ 'ਚ ਮੈਂ ਸਾਰਾ ਕੁਝ ਰਿਸਰਚ ਕਰਕੇ ਲਿਖਿਆ ਹੈ, ਤੇ ਤੁਸੀਂ ਉਹਨੂੰ ਉਹਦੇ ਜਿਹੜੀ ਗਲੋਸਰੀ ਹੈ ਉਹਨੂੰ ਦੇਖ ਕੇ ਦੱਸ ਦਿਆ ਕਰੋ। ਮੇਰੇ ਸਾਹਮਣੇ ਉਹੀ ਗਲੋਸਰੀ ਹੈ, ਮੈਂ ਖੋਲਿਆ ਆ ਉਹ। ਅੱਛਾ, ਤੇ ਉਹ ਕੀ ਹੈ? ਕੁੰਡੀਆਂ ਸਰ। ਹਾਂ, ਫਿਰ ਕੁੰਡੀਆਂ ਹੀ ਹੋਣਗੀਆਂ, ਕਿਉਂਕਿ ਮੈਂ ਬਹੁਤ ਕੁੰਡੇ ਸਿੰਘਾਂ ਵਾਲੀਆਂ ਮੱਝਾਂ। ਹਾਂ, ਫਿਰ ਮੈਂ ਬਹੁਤ ਜਿਹੜੀਆਂ ਨਾ ਉਹ ਇਹ ਫਿਰ ਇਹੋ ਹੀ ਹੋਣਗੀਆਂ। ਲੇਕਿਨ ਅਸੀਂ ਕੁੰਡਾ ਕਹੀਏ ਜਾਂ ਖੁੰਡਾ ਕਹੀਏ ਡਾਕਟਰ ਸਾਹਿਬ? ਨਹੀਂ, ਕੁੰਡੀ ਹੁੰਦੀ ਹੈ ਨਾ। ਅੱਛਾ, ਤੇ ਇੱਥੇ ਖੇਲ ਲਿਖਿਆ ਹੈ ਖੁੰਡੀਆਂ, ਜਿਵੇਂ ਖੇੜਾ ਹੁੰਦਾ, ਉਹ ਨਹੀਂ ਸਹੀ? ਉਹ ਨਹੀਂ, ਪੰਜਾਬੀ ਵਿੱਚ ਤੇ ਗੁਰਮੁਖੀ ਵਿੱਚ ਖੰਦੀਆਂ ਲਿਖਿਆ। ਖੰਦੀਆਂ ਜਿਹੜਾ ਨਾ ਸ਼੍ਰੀ ਸਾਹਿਬ ਨੇ ਲਿਖਿਆ, ਮਾਲ ਮਵੇਸ਼ੀ ਦਾ ਅੱਲਾ।
ਤੁਸੀਂ ਸਿੱਧਾ ਮੂੰਹ ਕਰਕੇ ਜ਼ੁਬੈਰ ਸਰ ਗੱਲ ਕਰੋ, ਫਿਰ ਤੁਹਾਡੀ ਆਵਾਜ਼ ਆਏਗੀ। ਮਾਲ ਮਵੇਸ਼ੀ ਦਾ ਗੱਲਾ ਲਿਖਿਆ ਉਹਨਾਂ ਨੇ, ਖੰਦੀਆਂ ਹੀ ਲਿਖਿਆ, ਖੰਦੀਆਂ। ਲੇਕਿਨ ਇਹ ਹੈ ਕਿ ਉਹ ਸੈਂਸ ਨਹੀਂ ਬਣਦੀ ਗੱਲ ਦੀ। ਚਲੋ ਇੱਥੇ ਮੈਂ ਫਰਦਰ ਰਿਸਰਚ ਕਰਕੇ ਅਗਲੀ ਵਾਰੀ ਗੱਲ ਕਰਾਂਗਾ। ਪਾਸ ਮਾਂ ਦੇ ਨੱਡੜੀ ਗੱਲ ਕੀਤੀ, ਮਾਹੀ ਮਹੀਂ ਦਾ ਆਣ ਕੇ ਛੇੜਿਆ ਮੈਂ। ਮਾਂ ਕੋਲ ਵੀ ਗਈ ਹੀਰ ਤੇ ਉਹਨੇ ਮਾਂ ਨੂੰ ਕਿਹਾ ਕਿ ਮੱਝਾਂ ਦਾ ਚਾਰਨ ਵਾਲਾ, ਮਾਹੀ ਮਤਲਬ ਮੱਝਾਂ ਦਾ ਚਾਰਨ ਵਾਲਾ ਜਿਹੜਾ ਹੈ ਉਹ ਮੈਂ ਹਾਇਰ ਕਰ ਲਿਆ, ਛੇੜਿਆ ਮੈਂ। ਨਿਤ ਪਿੰਡ ਦੇ ਵਿੱਚ ਵਿਚਾਰ ਪਾਉਂਦੀ, ਹਰ ਰੋਜ਼ ਪਿੰਡ ਦੇ ਵਿੱਚ ਇਹ ਜਿਹੜੀ ਹੈ ਇਹ ਰੌਲਾ ਪੈਂਦਾ ਹੈ ਜਾਂ ਸਪੈਕੂਲੇਸ਼ਨ ਹੁੰਦੀ ਹੈ। ਇਹ ਝਗੜਾ ਚਾਹ ਨਿਬੇੜਿਆ ਮੈਂ। ਇਸ ਝਗੜੇ ਦੀ ਮੈਂ ਅੱਜ ਅੰਤ ਕਰ ਦਿੱਤੀ ਹੈ ਰਾਂਝੇ ਨੂੰ ਹਾਇਰ ਕਰਕੇ। ਸੁੰਝਾ ਨਿਤ ਰੁਲੇ ਮੰਗੂ ਵਿੱਚ ਬੇਲੇ, ਤੇ ਬੇਲੇ ਦੇ ਵਿੱਚ, ਜੰਗਲ ਦੇ ਵਿੱਚ ਜਿਹੜਾ ਮੱਝਾਂ ਦਾ ਜਿਹੜਾ ਮੰਗੂ ਉਹਨੂੰ ਕਹਿੰਦੇ ਨੇ, ਉਹ ਸੁੰਝਾ ਰੁਲਦਾ, ਮਤਲਬ ਉਹਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਸੰਭਾਲਣ ਵਾਲਾ ਉਹਨੂੰ ਕੋਈ ਨਹੀਂ ਹੁੰਦਾ। ਮਾਹੀ ਸੁਗੜ ਹੀ ਆਣ ਸਹੇੜਿਆ ਮੈਂ ਬਹੁਤ ਹੀ ਅਕਲ ਵਾਲਾ ਜਿਹੜਾ ਮੱਝਾਂ ਚਾਰਨ ਵਾਲਾ ਹੈ ਉਹਨੂੰ ਹਾਇਰ ਕੀਤਾ ਹੈ ਜਾਂ ਉਹਨੂੰ ਅੰਗੇਜ ਕੀਤਾ ਹੈ। ਮਾਏ ਕਰਮ ਜਾਗੇ ਸਾਡੇ ਮੰਗੂਆਂ ਦੇ, ਸਾਊ ਅਸਲ ਜਟੇਟੜਾ ਘੇਰਿਆ ਮੈਂ। ਮਾਂ ਸਾਡੇ ਜਿਹੜੇ ਮੱਝਾਂ ਦੇ ਇੱਜਣ ਨੇ, ਉਹਨਾਂ ਦੀ ਕਿਸਮਤ ਬਣ ਗਈ ਹੈ, ਉਹਨਾਂ ਦੀ ਕਿਸਮਤ ਚੰਗੀ ਹੋ ਗਈ ਹੈ, ਕਿਉਂਕਿ ਮੈਂ ਬਹੁਤ ਹੀ ਖਾਲਸ ਕਿਸਮ ਦਾ ਜੱਟ ਘੇਰ ਕੇ ਲਿਆਂਦਾ ਹੈ। ਮਤਲਬ ਤੁਸੀਂ ਇਹਦੇ ਵਿੱਚ ਦੇਖੋ ਕਿ ਜਿਹੜਾ ਇਹਦੇ ਚ ਜਿਹੜਾ ਇਹ ਪਸ਼ੂਪਾਲ ਸੁਸਾਇਟੀ ਹੈ, ਔਰ ਉਹਦੇ ਵਿੱਚ ਜਿਹੜੀ ਵੈਲਥ ਹੈ ਜਾਂ ਦੌਲਤ ਹੈ ਜਾਂ ਜੋ ਵੀ ਹੈ, ਉਹ ਡੰਗਰ ਨੇ, ਮੱਝਾਂ ਨੇ, ਔਰ ਉਹ ਜਿਹੜੀ ਹੈ ਉਹਨਾਂ ਦੇ ਨਾਲ ਇਨਕਮ ਹੈ, ਉਹਨਾਂ ਦੇ ਨਾਲ ਹੀ ਸਾਰਾ ਕੁਝ ਹੈਗਾ। ਇਸੇ ਵਾਸਤੇ ਜਿਹੜੀ ਦੁੱਧ ਹੈ, ਦੁੱਧ ਜਿਹੜਾ ਹੈ ਉਹ ਜਿਹੜੇ ਮਜ਼ਦੂਰ ਕਾਮੇ ਮੱਝਾਂ ਚਾਰਨ ਵਾਲੇ ਨੇ, ਉਹਨਾਂ ਨੂੰ ਬਸ ਦੁੱਧ ਦੇ ਦਿੱਤਾ ਜਾਂਦਾ ਹੈ। ਤੇ ਉਸ ਵੇਲੇ ਜਿਹੜਾ ਗ੍ਰੇਨ ਹੈ ਉਹ ਬਹੁਤ ਕੋਈ ਘੱਟ ਹੀ ਬੰਦਾ ਖਾ ਸਕਦਾ ਸੀ। ਉਹ ਤੁਹਾਨੂੰ ਲਾਈਨ ਪਿੱਛੇ ਜਿਹੜੀ ਉਹਦੇ ਵਿੱਚ ਰਾਂਝੇ ਨੂੰ ਉਹ ਬਾਕੀ ਦੇ ਮਾਈ ਜਿਹੜੀ ਉਹ ਬੋਲੀਆਂ ਮਾਰ ਰਹੇ ਨੇ, ਤੇ ਉਹਨਾਂ ਵਿੱਚ ਇਹ ਵੀ ਉਹ ਕਹਿੰਦੇ ਨੇ ਕਿ ਮੀਆਂ ਜਾਲ ਆਸੀ ਦੁੱਧ ਦੇ ਕਾਸੜੇ ਤੇ, ਬਸ ਦੁੱਧ ਦਾ ਇੱਕ ਤੈਨੂੰ ਪਿਆਲਾ ਮਿਲ ਜਾਇਆ ਕਰਨਾ, ਹੋਰ ਕੁਝ ਨਹੀਂ ਕਿਸੇ ਨੇ ਦੇਣਾ। ਅੱਛਾ ਜੀ, ਅਗਲਾ ਮਨ ਜੀ ਹੈ, ਆਖਰੀ ਅੱਜ ਦਾ ਮਨ ਅਸੀਂ ਕਰਾਂਗੇ। ਮੱਖਣ ਖੰਡ ਪਰਾਵਠੇ ਖਾ ਮੀਆਂ, ਮਹੀਂ ਛੇੜਦੇ ਰੱਬ ਦੇ ਆਸਰੇ ਤੇ। ਹੀਰ ਰਾਂਝੇ ਨੂੰ ਕਹਿੰਦੀ ਹੈ ਕਿ ਮੱਖਣ ਤੇ ਖੰਡ ਤੇ ਪਰੌਂਠੇ ਖਾ, ਤੇ ਮੱਝਾਂ ਨੂੰ ਤੂੰ ਆਪਣਾ ਰੱਬ ਦੇ ਆਸਰੇ ਤੇ ਛੇੜ ਦੇ ਤੂੰ ਜੰਗਲ ਦੇ ਵਿੱਚ। ਇਹ ਹੋਇਆ ਮੈਂ ਪਹਿਲੇ ਹੱਸਣ ਗੱਭਰੂ ਰਾਂਝਿਆ ਜਾਲ ਮੀਆਂ, ਇਹ ਸੀ ਮਿਸਰਾ ਜਿਹੜਾ ਮੈਂ ਗਦੀ ਗੱਲ ਕਰ ਰਿਹਾ ਸਾਂ। ਹੱਸਣ ਗੱਭਰੂ ਰਾਂਝਿਆ ਜਾਲ ਮੀਆਂ, ਤੇ ਗੱਭਰੂ ਜਿਹੜੇ ਦੂਜੇ ਨੇ ਉਹਦੇ ਉੱਤੇ ਤੇ ਹਾਸਾ ਉਹਦਾ ਪਾ ਰਹੇ ਨੇ। ਇਹ ਹੁਣ ਗੁਜ਼ਰ ਆਪ ਸੀ ਦੁੱਧ ਦੇ ਕਾਸੜੇ ਤੇ, ਬਸ ਦੁੱਧ ਦਾ ਇੱਕ ਤੈਨੂੰ ਪਿਆਲਾ ਮਿਲਣਾ ਕਰਨਾ ਹੈ, ਤੇ ਬਸ ਉਹਦੇ ਲਈ ਤੇਰਾ ਗੁਜ਼ਾਰਾ ਹੋਣਾ ਹੈ। ਹੁਣ ਦੇਖੋ ਹੀਰ ਜਿਹੜੀ ਹੈ, ਉਹ ਜਿਹੜੀ ਚੂਰੀ ਲੈ ਕੇ ਜਾਂਦੀ ਹੈ ਰਾਂਝੇ ਲਈ, ਉਹ ਆਮ ਚੂਰੀ ਨਹੀਂ ਹੈ, ਕਿਉਂਕਿ ਆਮ ਬੰਦਾ ਤੇ ਗ੍ਰੀਨ ਖਾ ਹੀ ਨਹੀਂ ਸਕਦਾ। ਸਿਰਫ ਜਿਹੜੇ ਬਹੁਤ ਰੂਲਿੰਗ ਕਲਾਸ ਦੇ ਲੋਕ ਨੇ ਉਹ ਸਿਰਫ ਮਤਲਬ ਗ੍ਰੀਨ ਰੋਟੀ ਜਿਹੜੀ ਆ ਉਹ ਖਾ ਸਕਦੇ ਨੇ। ਤੇ ਹੀਰ ਜਿਹੜੀ ਉਹਦੇ ਲਈ ਚੂਰੀ ਲੈ ਕੇ ਜਾਂਦੀ ਹੈ, ਉਹਦੀ ਇਸ ਤੋਂ ਵੀ ਇੰਪੋਰਟੈਂਸ ਦੇਖੋ। ਹੀਰ ਆਖਦੀ
ਹੀਰ ਆਖਦੀ ਰੱਬ ਰਜ਼ਾਕ ਤੇਰਾ ਮੀਆਂ ਜਾਈ ਨਾ ਲੋਕਾਂ ਦੇ ਹਾਸੜੇ ਤੇ। ਹੀਰ ਕਹਿੰਦੀ ਹੈ ਕਿ ਤੈਨੂੰ ਤੇਰਾ ਰਿਜ਼ਕ ਦੇਣ ਵਾਲਾ ਰੱਬ ਹੈ, ਤੂੰ ਇਹਨਾਂ ਲੋਕਾਂ ਦੇ ਠੱਠਿਆਂ ਮਜ਼ਾਕਾਂ ਦੇ ਪਿੱਛੇ ਨਾ ਜਾਈ। ਮਈ ਛੇੜ ਦੇ ਝਲ ਦੇ ਵਿੱਚ ਮੀਆਂ ਆਪ ਹੋ ਬੈਸੀ ਇੱਕ ਪਾਸੜੇ ਤੇ। ਤੂੰ ਆਪਣਾ ਝਲ ਵਿੱਚ ਜੰਗਲ ਵਿੱਚ ਮੱਝਾਂ ਛੱਡ ਦੇਵੀਂ ਤੇ ਆਪ ਇੱਕ ਪਾਸੇ ਹੋ। ਮਤਲਬ ਬਹੁਤ ਹੀ ਕੋਈ ਤਕਲੀਫ ਨਾ ਆਪਣੇ ਆਪ ਨੂੰ ਦੇਵੀਂ। ਮਤਲਬ ਹੀਰ ਨੂੰ ਇੱਥੇ ਇਸ ਮਿਸਰੇ ਤੋਂ ਇਹ ਲੱਗਦਾ ਹੈ ਕਿ ਹੀਰ ਨੂੰ ਮੱਝਾਂ ਦਾ ਇੰਨਾ ਫਿਕਰ ਨਹੀਂ ਹੈਗਾ, ਉਹਨੂੰ ਫਿਕਰ ਹੈਗਾ ਰਾਂਝੇ ਦਾ ਕਿ ਉਹਨੂੰ ਤਕਲੀਫ ਨਾ ਹੋਵੇ। ਲਓ ਜੀ, ਹੁਣ ਬਾਕੀ ਦੇ ਬੰਦ ਵੀ ਪੜ੍ਹ ਦਿਓ। ਬੀਬਾ ਜੀ ਤੋਂ ਬਾਅਦ ਕਿੰਨੇ ਪੜ੍ਹਨਾ ਸੀਗਾ? ਅਮਰਜੀਤ ਜੀ ਤੁਸੀਂ ਲਾਈ ਲੱਗ ਹੋ ਜਾਓ। ਅੱਛਾ ਜੀ, ਕਿਹੜਾ ਦੱਸੋ ਮੈਂ ਕਰਾਂ, ਮੈਨੂੰ ਹੁਕਮ ਦਿਓ। ਲਾਈ ਲੱਗਤੇ ਹੈ। ਹੁਕਮ ਕੀ ਤਾਮੀਲ ਹੋਗੀ। ਮੰਨ ਗਏ ਜੀ, ਮੰਨ ਗਏ ਜੀ। ਮੰਨ ਗਏ ਜੀ, ਮੰਨ ਗਏ। ਕਿਹੜਾ ਡਾਕਟਰ ਸਾਹਿਬ ਪੜ੍ਹਾ? 76। ਹਾਂ ਜੀ, ਕਹੇ ਡੋਗਰਾ ਜੱਟਾਂ ਦੇ ਨਿਆਂ ਜਾਣ। ਕਿਹੇ ਡੋਗਰਾ ਜੱਟਾਂ ਦੇ ਨਿਆਂ ਜਾਣੇ, ਪਰੇ ਵਿੱਚ ਵਿਲਾਵੜੇ ਲਾਈਆਂ ਦੇ। ਪਾੜ ਚੀਰ ਕਰ ਜਾਵਦਾ ਕੱਢ ਦੇਸੋਂ, ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ। ਕਿਸ ਗੱਲ ਤੋਂ ਰੁੱਸ ਕੇ ਉੱਠ ਆਇਆ, ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ। ਵਾਰਿਸ ਸ਼ਾਹ ਦੇ ਦਿਲ ਤੇ ਸ਼ੌਕ ਆਇਆ, ਵੇਖਣ ਮੁੱਖ ਸਿਆਲਾਂ ਦੀਆਂ ਜਾਈਆਂ ਤੇ। ਠੀਕ ਹੈ ਜੀ, ਅੱਗੇ ਕਿੰਨੇ ਪੜ੍ਹਨਾ ਹੈ? ਮੈਂ ਪੜ੍ਹਦਾ। ਹਾਂ ਜੀ, ਪੜ੍ਹੋ। ਲਾਈ ਹੋਏ ਕੇ ਮਾਮਲੇ 10 ਦਿਨ ਦਾ। ਨਹੀਂ, ਤੁਸੀਂ ਆਪਣੇ ਹਿੱਸੇ ਦਾ ਪੜ੍ਹ ਚੁੱਕੇ ਹੋ। ਅੱਛਾ। ਆਪਣਾ ਕਿਸ਼ਵਰ ਜੀ ਤੁਸੀਂ ਪੜ੍ਹੋ। ਲਾਈ ਹੋ ਕੇ ਮਾਮਲੇ 10 ਦਿਨ ਦਾ, ਮੁਨਸਫ ਹੋ ਵੱਡੇ ਫਾੜਿਆਂ ਦੇ। ਫੇੜਿਆਂ ਦੇ ਵਰੀ ਘੱਤ ਕੇ ਕਈ ਦੇ ਪਾੜ ਲਾਵੇ। ਸੱਤੋਂ ਕੱਢ ਦੇਂਦਾ ਖੋਜ ਜਿਹੜਿਆਂ ਦੇ। ਧਾੜਾ ਧਾੜਵੀ ਤੋਂ ਮੋੜ ਲਿਆਂਦਾ ਏ, ਠੰਡ ਪਾਉਂਦਾ ਵਿੱਚ ਬਖੇੜਿਆਂ ਦੇ। ਸਭਾ ਰਹੀ ਰੋਨੀ ਨੂੰ ਸਾਂਭ ਸਭਾ ਰਹੀ ਰਵੰਨੀ। ਅੱਛਾ, ਸਭਾ ਰਹੀ ਰਵੰਨੀ ਨੂੰ ਸਾਂਭ ਲਿਆਵੇ। ਅੱਖੀਂ ਵਿੱਚ ਰੱਖੇ ਵਾਂਗ ਹੇੜਿਆਂ ਦੇ। ਹਾਂਜੀ, ਇਹ ਲਫ਼ਜ਼ ਕਿਆ ਹੋਇਆ? ਸਿਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ, ਜਿੱਥੇ ਨੱਤ ਪਾਉਂਦੇ ਲੱਖ ਬਖੇੜਿਆਂ ਦੇ। ਨਿੱਤ ਪਾਉਂਦੇ ਲੱਖ ਬਖੇੜਿਆਂ ਦੇ। ਹਾਂਜੀ, ਚਲੋ ਜੀ ਜ਼ੁਬੈਰ ਸਾਹਿਬ, ਅਗਲਾ ਤੁਸੀਂ ਪੜ੍ਹਦੇ ਹੋ। ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ, ਮਹੀਂ ਦੇ ਸੰਭਾਲ ਕੇ ਸਾਰੀਆਂ ਨੀ। ਖਬਰਦਾਰ ਰਹਿ ਮੰਜੀ ਵਿੱਚ ਖੇੜਾ, ਖੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ। ਰਲਾ ਕਰੇ ਨਾਹੀ ਨਾਲ ਖੰਦੀਆਂ ਦੇ, ਐਸ ਕਦੇ ਨਾਹੀ ਬਚੀ ਚਾਰੀਆਂ ਨੀ। ਪਤਾ ਖੇਡ ਰੁੱਝੇ ਖਿੜ ਜਾਨ ਮੱਝੀ, ਹੋਵੇ ਪਿੰਡੇ ਦੇ ਵਿੱਚ ਖੁਆਰੀਆਂ ਨੀ। ਹੋਵਣ ਪਿੰਡ ਦੇ ਵਿੱਚ ਖੁਆਰੀਆਂ। ਇਹ ਡਾਕਟਰ ਸਾਹਿਬ ਵਰਡ ਖੜ ਜਾਣਾ ਹੁੰਦਾ ਜਾਂ ਖਿੜ ਜਾਣਾ ਹੁੰਦਾ? ਖੜ ਜਾਣਾ। ਥੈਂਕ ਯੂ। ਖੜੀਜ ਗਿਆ। ਠੀਕ ਹੈ। ਹਾਂਜੀ, ਅੱਗੇ ਕੌਣ? ਮਦੀਆ ਜੀ ਤੁਸੀਂ। Okay, ਪਾਸ ਮਾਊ sorry, ਪਾਸ ਮਾਊ ਦੇ ਨਦੀ ਨੇ ਗੱਲ ਕੀਤੀ, ਮਾਈ ਮਈ ਦਾ ਆਖੇ ਨਾ ਆਇਕੇ ਨਹੀਂ, ਮਹੀ ਦਾ ਆਣ ਕੇ ਛੇੜਿਆ ਮੈਂ। Okay, sorry, I think it's different here. Okay, ਮਾਈ ਮਈ ਦਾ anche no, I can't say it. Okay, I'm gonna leave that. ਨਿਤ ਪਿੰਡ ਦੇ ਵਿੱਚ ਵਿਚਾਰ ਪਾਉਂਦੀ, ਇਹ ਝਗੜਾ ਚਾ ਨਿਬੇੜਿਆ ਮੈਂ।
Sajna ਸੁੰਝਾ nit ਸੁੰਝਾ Sunja, sorry. Sunja nit rale mangu ਨਹੀਂ mangu ਸੁੰਝਾ ਨਿਤ ਰੂਲੇ ਰਲੇ ਨਹੀਂ rule ਰੂਲੇ or rule, sorry. Rule mangu vich bele ਹਾਂਜੀ mai sugri ਟੁਕੜੀ sugari on seheria ਮੈਂ ਮੈਂ ਮਾਈ ਕਰਮ ਜਾਗੇ ਸਾਡੇ ਮੰਗਵਾ no ਦੇ ਮੰਗਵਾ ਦੇ ਸਾਉ no this is hard ਦੇ ਸਾਊ ਸਾਉ ਅਸਲ ਅਸਲ ਸਾਊ ਅਸਲ ਜਟੇਟੜਾ ਜਟੇ- ਘੇਰਿਆ ਨੂੰ ਰਾ ਗੇਰਿਆ ਮੈਂ sorry that was bad ਨਹੀਂ ਨਹੀਂ ਬਸ ਠੀਕ ਹੈ ਹਾਂਜੀ ਕੌਣ ਰਹਿ ਗਿਆ ਹੁਣ ਇੱਕ ਕੋਈ ਇੱਕ ਰਹਿ ਗਿਆ ਹੈ। ਮੈਂ ਪੜ੍ਹ ਦਿੰਦਾ ਡਾਕਟਰ ਸਾਹਿਬ। ਪੜ੍ਹ ਦਿਓ। ਜ਼ੁਬੈਰ ਸਾਹਿਬ ਹਾਂਜੀ ਹੈਗਾ ਨਹੀਂ, ਬੀਬਾ ਜੀ ਜ਼ੁਬੈਰ ਰਹਿ ਸਾਹਿਬ ਗਿਆ ਨੇ ਪੜ੍ਹ ਦਿੱਤਾ ਹੈ ਕੋਈ ਵੀ ਹੁਣ ਪੜ੍ਹ ਦੇਵੇ ਆਖਰੀ ਬੰਦ ਹੈ ਚਲੋ ਮੈਂ ਪੜ੍ਹ ਲੈਣਾ। ਮੱਖਣ ਖੰਡ ਪਰੌਠੇ ਖਾ ਮੀਆਂ ਮਈ ਛੇੜ ਦੇ ਰੱਬ ਦੇ ਆਸਰੇ ਤੇ ਹਸਨ ਗੱਭਰੂ ਰਾਂਝਿਆ ਜਾਲ ਮੀਆਂ ਗੁਜ਼ਰ ਆਪਸੀ ਦੁੱਧ ਦੇ ਕਸਰੇ ਤੇ ਹੀਰ ਆਖਦੀ ਰੱਬ ਰਜ਼ਾਕ ਤੇਰਾ ਮੀਆਂ ਜਾਈ ਨਾ ਲੋਕਾਂ ਦੇ ਹਾਸੜੇ ਤੇ ਮਈ ਛੇੜ ਦੇ ਝਲ ਦੇ ਵਿੱਚ ਮੀਆਂ ਆਪ ਉਹ ਬੈਸੀ ਇੱਕ ਪਾਸੜੇ ਤੇ। ਚਲੋ ਜੀ ਬੜਾ ਅੱਛਾ ਹੋ ਗਿਆ ਬੜਾ ਅੱਛਾ ਪੜਿਆ ਗਿਆ ਅੱਜ ਬਹੁਤ ਵਧੀਆ ਡਾਕਟਰ ਸਾਹਿਬ, ਵੈਰੀ ਨਾਈਸ। ਹਾਂਜੀ ਥੈਂਕ ਯੂ ਡਾਕਟਰ ਸਾਹਿਬ। ਤੇ ਚਲੋ ਚਲੋ ਜੀ। ਹੁਣ ਫਿਰ ਅਗਲੀ ਵਾਰੀ ਅਸੀਂ ਟਿਊਜ਼ਡੇ ਨੂੰ ਕਲਾਸ ਕਰਾਂਗੇ ਕਿਉਂਕਿ ਮੇਰਾ ਖਿਆਲ ਹੈ ਕਿ ਉਹਨੂੰ ਪ੍ਰੋਪਰਲੀ ਹੈਂਡਲ ਕਰਨਾ ਚਾਹੀਦਾ ਤੇ ਠੀਕ ਹੈ ਓਕੇ ਜੀ ਮੈਂ ਕਲਾਸ ਦੀ ਰਿਕਾਰਡਿੰਗ ਡਾਕਟਰ ਸਾਹਿਬ ਅਪਲੋਡ ਕਰ ਦਿਆਂਗਾ ਕਲਾਸ ਵਿੱਚ, ਠੀਕ ਹੈ। ਮੈਂ ਕੋਸ਼ਿਸ਼ ਕਰਾਂਗਾ ਚਲੋ ਤੁਸੀਂ ਇੱਕ- ਡਾਕਟਰ ਸਾਹਿਬ ਅੱਜ ਕੋਸ਼ਿਸ਼ ਕਰੋ ਕਰਨ ਦੀ। ਇੱਕ ਤੁਸੀਂ ਸਾਈਦ ਸਾਹਿਬ ਡਾਕਟਰ ਸਾਹਿਬ ਨੂੰ ਭੇਜ ਕਿਉਂ ਨਹੀਂ ਦਿੰਦੇ ਉਹ ਜਿਹੜੀ ਹੈਗੀ ਆ ਆਪਣੀ ਵਾਰਿਸਨਾਮੇ ਦੀ ਜਿਹੜੀ ਪਹਿਲੀ ਤੁਹਾਡੇ ਕੋਲ ਹੈਗਾ ਨਾ PDF ਮੈਂ ਦੇਖਾਂਗਾ ਲੱਭ ਕੇ ਮੈਂ ਹਾਂ। ਭੇਜ। ਉਹ ਹਾਂ ਡਾਕਟਰ ਤੁਹਾਡੇ ਸਾਹਿਬ ਨੂੰ ਕੋਲ ਭੇਜ ਹੈਗਾ ਦਿਓ। ਮੈਨੂੰ ਭੇਜ ਦਿਓ ਬਲਕਿ ਹਾਂ। ਬਹੁਤ ਅੱਛਾ ਹੋ ਜਾਏਗਾ ਮੇਰੇ ਲਈ ਹਾਂ ਨਹੀਂ ਤਾਂ ਵਿਚਾਰੇ ਹੀ sorry struggling. can I also say can I give my apologies for Tuesday I'll catch up on the recording inshallah is that okay Oh, no Okay. worries baby. okay all right take care Bye. Samgam ਓਕੇ ਓਕੇ ਬਾਏ ਬਾਏ ਰੱਬ ਰਾਖਾ ਜੀ Rab ਸਾਰਿਆਂ ਦਾ Rab Rakha ਓਕੇ ਜੀ, ਬਾਏ ਬਾਏ।